वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਰਮ ਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਿਸ਼ਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 1 ਮਾਰਚ 2021 17 ਫੱਗਣ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਗ ਕੇਬਲ ਇਨ ਕੈਨੇਡਾ roku jadoo box shawa facebook tv84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ tv84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ tv84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ tv84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ tv84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਇਸ ਮਹੀਨੇ ਦਾ ਵੀ ਪਹਿਲਾ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਮਾਰਚ ਪਹਿਲੀ ਹੈ ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਅੱਜ ਦੇ ਅਹਿਮ ਇਸ਼ੂ ਤੇ ਜਿਹੜੇ ਵੀਕਐਂਡ ਦੇ ਇਸ਼ੂ। ਸੋ ਉਸ ਤੋਂ ਪਹਿਲਾਂ ਬੜੀ ਹੀ ਮਾਣ ਤੇ ਫਖਰ ਵਾਲੀ ਜਿਹੜੀ ਗੱਲ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ tv84 ਦੇ ਜੋ ਸਬਸਕ੍ਰਾਈਬਰਸ ਦੀ ਜਿਹੜੀ ਗਿਣਤੀ ਹੈ ਉਹ 1,32,000 ਤੱਕ ਪਹੁੰਚ ਚੁੱਕੀ ਹੈ ਔਰ YouTube ਐਡਮਿਨਿਸਟ੍ਰੇਸ਼ਨ ਨੇ 1 ਲੱਖ ਦੀ ਗਿਣਤੀ ਪੂਰੀ ਹੋਣ ਦੇ ਬਾਅਦ tv84 ਨੂੰ ਐਪਰੀਸ਼ੀਏਟ ਕਰਦਿਆਂ ਇੱਕ ਸਾਨੂੰ ਪਲੈਕ ਜਿਹੜੀ ਹੈ ਉਹ ਭੇਜੀ ਹੈ ਜਿਹੜੀ ਕਿ ਸਾਨੂੰ ਅੱਜ ਹੀ ਵਸੂਲ ਹੋਈ ਹੈ। ਸੋ ਇਹ ਸਭ ਤੁਹਾਡੇ ਸਹਿਯੋਗ ਸਦਕਾ ਤੁਹਾਡੇ ਪਿਆਰ ਸਦਕਾ ਹੀ ਸਾਨੂੰ ਇਹ ਪਲੈਕ ਹਾਸਲ ਹੋਈ ਹੈ ਤੁਸੀਂ ਦੇਖ ਸਕਦੇ ਹੋ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਔਰ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਆਪਣਾ ਜਿਹੜਾ ਮਾਣ ਹੈ ਪਿਆਰ ਹੈ ਸੋ ਭੇਜਦੇ ਰਹੋਗੇ। ਸੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਸੋ ਹੁਣ ਆਪਾਂ ਆਪਣੇ ਮੁੱਦੇ ਵੱਲ ਵਧਦੇ ਹਾਂ। ਅੱਜ ਦਾ ਜਿਹੜਾ ਪਹਿਲਾ ਅਹਿਮ ਇਸ਼ੂ ਹੈ ਜਿਸ ਤਰ੍ਹਾਂ ਕਿ ਐਵਰੀਡੇ ਤੋਂ ਨਾਲ ਡਿਸਕਸ ਕਰਦੇ ਹਾਂ ਕਿਸਾਨ ਅੰਦੋਲਨ। ਸੋ ਭਾਰਤ ਵਿਚਲੇ ਜਿਹੜੇ ਕਿਸਾਨ ਅੰਦੋਲਨ ਦੀਆਂ ਜਿਹੜੀਆਂ ਗੂੰਜਾਂ ਨੇ ਉਹ ਦੁਨੀਆ ਭਰ ਦੇ ਵਿੱਚ ਚੜ੍ਹਦੇ ਸੂਰਜ ਜ਼ੋਰਦਾਰ ਤਰੀਕੇ ਨਾਲ ਪੈ ਰਹੀਆਂ ਨੇ। ਸੋ ਭਾਰਤ ਸਰਕਾਰ ਡਾਇਸਪੋਰਾ ਭਾਰਤੀਆਂ ਦੀ ਕਿਸਾਨਾਂ ਦੇ ਹੱਕਾਂ ਵਿੱਚ ਆਵਾਜ਼ ਨੂੰ ਦਬਾਉਣ ਵਿੱਚ ਪੂਰਾ ਜਿਹੜਾ ਤਾਣ ਹੈ ਉਹ ਲਾ ਰਹੀ ਹੈ। ਸੋ ਇਸ ਸੰਬੰਧੀ CNN ਨੇ ਇੱਕ ਚੰਗੀ ਸਟੋਰੀ ਕੀਤੀ ਹੈ। ਸੋ ਇਸ ਬਾਰੇ ਅਸੀਂ ਵੇਰਵੇ ਨਾਲ ਤੁਹਾਡੇ ਨਾਲ ਇਹ ਜਿਹੜੀ ਸਟੋਰੀ ਦੀ ਸਾਂਝ ਪਾਵਾਂਗੇ। ਸੋ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਪਹਿਲਾਂ ਤੇ ਬਹੁਤ ਬਹੁਤ ਵਧਾਈਆਂ ਇਸ ਪਲੈਕ ਵਾਸਤੇ। ਸੋ ਉਸ ਤੋਂ ਪਹਿਲਾਂ ਵੀ ਸਾਨੂੰ ਦੱਸੋ ਕਿ ਤੁਸੀਂ ਪੇਕੇ ਹੋ ਕੇ ਆਏ ਹੋ ਤੁਹਾਡੇ ਪੇਕਿਆਂ ਦਾ ਕੀ ਹਾਲ ਹੈ? ਤੁਹਾਡੇ ਪੇਕਿਆਂ ਨੇ ਤੁਹਾਨੂੰ ਇੰਨੀ ਜਲਦੀ ਕਿਉਂ ਭੇਜ ਛੱਡਿਆ? ਰੱਖਿਆ ਨਹੀਂ ਤੁਹਾਨੂੰ? ਤੁਸੀਂ ਸ਼ਰਾਰਤ ਕਰਨ ਤੋਂ ਬਾਜ਼ ਨਹੀਂ ਆਏ ਔਰ ਸਾਡੇ ਨਵੇਂ ਜੁੜੇ ਵਿਊਅਰਸ ਲਈ ਕਿ ਕਿਉਂਕਿ ਜ਼ਾਹਰ ਹੈ ਕਿ ਮੈਂ 18 ਸਾਲ ਵਾਸ਼ਿੰਗਟਨ DC ਦੇ ਵਿੱਚ ਗੁਜ਼ਾਰੇ ਜੀ ਔਰ ਹੁਣ ਵੀ ਸਾਡਾ ਖਾਲਿਸਤਾਨ ਅਫੇਅਰ ਸੈਂਟਰ ਦਾ ਮੇਨ ਆਫਿਸ ਜਿਹੜਾ ਹੈ ਉਹ ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ DC ਵਿੱਚ ਹੈ ਜਿਹਨੂੰ ਪਿਛਲੇ 1 ਸਾਲ ਤੋਂ ਤਾਂ ਰਿਮੋਟਲੀ ਕੋਈ ਮੀਟਿੰਗਸ ਕਾਨਫਰੰਸਿਸ ਹੁੰਦੀਆਂ ਨਹੀਂ ਜੀ ਔਰ ਵਕਤਨ ਬਾ ਵਕਤਨ ਜਿੱਥੇ ਵਾਸ਼ਿੰਗਟਨ ਜਾਣਾ ਇੱਥੋਂ ਸਾਡਾ ਰਹਿੰਦਾ ਹੀ ਹੈ ਉੱਥੇ ਖਾਸ ਤੌਰ ਤੇ ਕੁਝ ਮੌਕੇ ਐਸੇ ਆਉਂਦੇ ਨੇ ਔਰ ਜਿਵੇਂ ਸਾਡੇ ਇੱਕ ਬਹੁਤ ਹੀ ਸਿਆਣੇ ਦੋਸਤ ਕਿਹਾ ਕਰਦੇ ਸੀ ਕਿ ਵੀ ਜ਼ਰੂਰੀ ਨਹੀਂ ਕਿਸੇ ਨੂੰ ਮਿਲਣ ਉਦੋਂ ਹੀ ਜਾਓ ਜਦੋਂ ਕੋਈ ਕੰਮ ਹੋਏ ਜਾਂ ਕਿਸੇ ਨੂੰ ਫੋਨ ਉਦੋਂ ਹੀ ਕਰੋ ਜਦੋਂ ਕੋਈ ਕੰਮ ਹੋਏ। ਕਦੇ ਬਿਨਾਂ ਕੰਮ ਤੋਂ ਵੀ ਫੋਨ ਕਰ ਲੈਣਾ ਚਾਹੀਦਾ ਹੈ ਤੇ ਕਦੇ ਬਿਨਾਂ ਕੰਮ ਤੋਂ ਵੀ ਮਿਲ ਲੈਣਾ ਚਾਹੀਦਾ ਔਰ ਵੈਸੇ ਵੀ ਹੁਣ ਜੇ ਤੁਸੀਂ ਪੇਕੇ ਕਿਹਾ ਹਾਲਾਂ ਕਲਚਰਸ ਦਾ ਫਰਕ ਹੈ। ਜੇ ਤੁਸੀਂ ਗੰਗਾ ਜਮਨੀ ਤਹਿਜ਼ੀਬ ਦੇਖੋਗੇ ਤਾਂ ਉਹਦੇ 'ਚ ਮਾਇਕੇ ਕਹਿੰਦੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਮਾਂ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਔਰ ਜ਼ਾਹਰ ਹੈ ਕਿ ਮਾਇਕੇ ਮਾਂ ਕੇ ਉਹਨਾਂ ਦੇ ਨਾਲ। ਪਰ ਪੰਜਾਬ ਦੇ ਵਿੱਚ ਜਿੱਥੇ ਇਹ ਨਹੀਂ ਹੈ ਕਿ ਕੋਈ ਮਾਂ ਦਾ ਰੁਤਬਾ ਘੱਟ ਹੈ ਬਟ ਸਰਟਨਲੀ
ਇੱਕ ਡੋਮੀਨੈਂਟ ਜਿਹੜਾ ਮੇਲ ਉਹ ਲੈਂਗੁਏਜ ਤਾਂ ਉਹਦੇ ਨਾਲ ਹੀ ਜੁੜੀ ਹੁੰਦੀ ਹੈ। ਸੋ ਉਹ ਪੇ ਕੇ ਦਾ ਮਤਲਬ ਹੈ ਕਿ ਪਿਓ ਦੇ ਹੱਕ ਵੀ, ਕਿਉਂਕਿ ਇੱਜ਼ਤ ਮਾਣ ਫਖਰ, ਔਰ ਜਦੋਂ ਵੀ ਬੱਚੀ ਦੇਖਦੀ ਹੈ ਆਪਣੇ ਪੇਕੇ ਵੱਲ, ਜਾਂ ਉਹਨੂੰ ਜੇ ਮੈਂ ਮਾਇਕਾ ਵੀ ਕਹਿ ਲਾਂ, ਤਾਂ ਜ਼ਾਹਰ ਹੈ ਕਿ ਉਹ ਉਹਦੇ ਸੁੱਖ ਵੀ ਮੰਗਦੀ ਹੈ ਔਰ ਹਮੇਸ਼ਾ ਹੀ ਉਸ ਦਾ ਉਹ ਕਿੱਲਾ ਵੀ ਹੁੰਦਾ। ਜਦੋਂ ਪੰਜਾਬੀ 'ਚ ਇਹ ਵੀ ਕਹਿੰਦੇ ਨੇ ਕਿ ਜੀ ਇਹ ਜਿਹੜਾ ਹੈ ਕੱਟਾ ਹੈ ਇਹ ਕਿੱਲੇ ਦੇ ਸਿਰ 'ਤੇ ਡੀਂਗਦਾ। ਸੋ ਜ਼ਾਹਰ ਹੈ ਕਿ ਜਿਹੜਾ ਤੁਹਾਡਾ ਘਰ ਹੁੰਦਾ, ਜਿਹੜਾ ਤੁਹਾਡਾ ਬੇਸ ਹੁੰਦਾ ਹੈ, ਪੋਲੀਟੀਕਲ ਲੈਂਗੁਏਜ ਉਹਨੂੰ ਕਹਿੰਦੇ ਨੇ ਕਿ ਭਾਈ ਨਰਸ ਯੂਰ ਓਨ ਕਨਸਟੀਚੁਐਂਸੀ ਫਸਟ। ਬਹੁਤ ਵਾਰ ਕੁਛ ਐਸੇ ਵੀ ਲੋਕ ਰਹੇ ਜਿਨ੍ਹਾਂ ਦਾ ਇੰਟਰਨੈਸ਼ਨਲੀ ਤਾਂ ਉਹ ਬਹੁਤ ਪੋਪੂਲਰ ਸੀ, ਆਪਣੇ ਵੀ ਮੁਲਕ ਦੇ ਵਿੱਚ ਉਹਨਾਂ ਦਾ ਨਾਮ ਮੀਡੀਆ 'ਚ ਸੀ, ਪਰ ਉਹ ਹਾਰ ਜਾਂਦੇ ਸੀ ਆਪਣੇ ਹਲਕੇ ਦੇ ਵਿੱਚ, ਤੇ ਉਹਨਾਂ ਦਾ ਸੀ ਕਿ ਵੀ ਉਹਨਾਂ ਨੇ ਆਪਣੀ ਕਨਸਟੀਚੁਐਂਸੀ ਨੂੰ ਨਰਸ ਨਹੀਂ ਕੀਤਾ। ਸੋ ਵਾਸ਼ਿੰਗਟਨ DC ਵੈਸੇ ਤਾਂ ਜੇ ਇਹ ਕਹਿਣਾ ਹੋਏ ਕਿ ਦੁਨੀਆ ਦਾ ਪਾਵਰ ਸੈਂਟਰ ਹੈ ਅੱਜ ਦੀ ਡੇਟ 'ਚ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਇਹਨਾਂ 18 ਵਰ੍ਹਿਆਂ ਦੇ ਵਕਤ 'ਚ ਜਿਹੜਾ ਅਸੀਂ ਗੁਜ਼ਾਰਿਆ, ਜਾਂ ਹੁਣ ਵੀ ਸਾਡੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਸਾਡੇ ਬਹੁਤ ਹੀ ਪਿਆਰੇ ਸਾਥੀ ਦੋਸਤ ਜਿਨ੍ਹਾਂ ਦਾ ਸਫ਼ਰ ਸਾਡੇ ਨਾਲ ਹੈ, ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਹੋਰ ਜ਼ਿੰਦਗੀ ਜੀਵੀ ਹੈ, ਉਹਨਾਂ ਨੇ ਵੀ ਪੰਥ ਪਿਆਰ ਦੇ ਵਿੱਚ ਔਰ ਹਰ ਦੁੱਖ ਸੁੱਖ ਦੀ ਘੜੀ ਪੰਥ ਦੇ, ਔਰ ਰਿਸ਼ਤਾ ਵੀ ਪੰਥ ਦਾ। ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਦੁਨਿਆਵੀ ਰਿਸ਼ਤਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਤਾਂ ਇਵੇਂ ਹੀ ਹੁੰਦੇ ਨੇ, ਜਿੰਨੀ ਦੇਰ ਗੁੜ ਵਾਲੀ ਉਂਗਲ ਮੂੰਹ ਦੇ ਵਿੱਚ ਹੈ ਉਹ ਗੁੜ ਚੂਸਦਾ ਰਹਿੰਦਾ, ਬੱਚਾ ਜੋ ਹੁੰਦਾ ਬਾਹਰ ਕੱਢ ਕੇ ਮਾਰਦਾ। ਸੋ ਉਹ ਤਾਂ ਜਿਹੜਾ ਅਲਟੀਮੇਟਲੀ, ਜਿਵੇਂ ਗੁਰੂ ਸਾਹਿਬ ਨੇ ਵੀ ਫਰਮਾਇਆ ਕਿ ਇਹ ਜਿੰਨੇ ਸਾਰੇ ਰਿਸ਼ਤੇ ਨੇ ਇਹ ਸਾਰੇ ਸੁੱਖ ਨਾਲ ਬੱਝੇ ਹੋਏ ਨੇ, ਨਿਜ ਨਾਲ ਬੱਝੇ ਹੋਏ ਨੇ। ਔਰ ਹਕੀਕਤ ਇਹੀ ਹੈ ਕਿ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ। ਜਿੰਨੇ ਦੇਰ ਤੱਕ ਇੰਟਰਸਟ ਨੇ, ਲਾਭ ਹੈ, ਉਸ 'ਚੋਂ ਫਾਇਦਾ ਚੁੱਕਣਾ, ਉਹਦੇ ਨਾਲ ਹੀ ਜੁੜੇ ਹੁੰਦੇ ਨੇ। ਪਰ ਜਿਹੜੇ ਅਸੂਲ ਪ੍ਰਸਤੀ ਦੇ ਰਿਸ਼ਤੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕੌਮ ਪ੍ਰਸਤੀ, ਕੌਮ ਦੀ ਡੈਸਟਨੀ ਬਣਾਉਣ ਦੀ ਗੱਲ, ਔਰ ਖਾਲਸਾ ਪੰਥ ਉਸ ਦੀ ਹੋਣੀ ਸਿਰਜਣ ਦੀ ਗੱਲ, ਇਹ ਰਿਸ਼ਤੇ ਬੜੇ ਪੁਖਤਾ ਰਿਸ਼ਤੇ ਨੇ। ਔਰ ਹਰ ਇੱਕ ਦੇ, ਜਿੱਥੇ ਤੁਸੀਂ ਤੁਰੇ ਹੀ ਉਸ ਰਸਤੇ 'ਤੇ ਹੋਏ ਹੋ ਜਿਹਦੇ 'ਚ ਤੁਸੀਂ ਆਪਣਾ ਆਪਾ ਨਹੀਂ, ਤੁਸੀਂ ਆਪਣੇ ਨਿੱਜ 'ਚੋਂ ਬਾਹਰ ਨਿਕਲ ਕੇ ਕੌਮ ਦਾ ਮੁਸਤਕਬਲ ਬਣਾਉਣਾ ਚਾਹੁੰਦੇ ਹੋ, ਕੌਮ ਦੇ ਲਈ ਕੁਝ ਕਰਨਾ ਚਾਹੁੰਦੇ ਹੋ। ਸੋ ਮੈਂ ਤਾਂ ਇਹਨਾਂ ਰਿਸ਼ਤਿਆਂ ਦੇ ਪਿਆਰ ਨੂੰ ਹਰ ਪਲ ਜਿਉਂਦਾ, ਔਰ ਇਮਾਨਦਾਰੀ ਨਾਲ ਮੈਂ ਸਮਝਦਾ ਕਿ ਮੈਂ ਬਹੁਤ ਵੱਡੀ ਪੂੰਜੀ, ਬਹੁਤ ਵੱਡੀ ਕੈਪੀਟਲ ਜਿਹੜੀ ਹੈ ਜ਼ਿੰਦਗੀ 'ਚ ਇਹੀ ਪਿਆਰ ਦੀ ਇਕੱਠੀ ਕੀਤੀ ਹੈ, ਜਿਹੜੇ ਸਾਡੇ ਮਿੱਤਰਾਂ ਦੀ, ਦੋਸਤਾਂ ਦੀ ਹੈ। ਔਰ ਇਸ ਵਾਰ ਜਿਹੜਾ ਆਲਮੋਸਟ 2 ਦਿਨ ਸਾਡੀਆਂ ਨਿੱਜੀ ਮਿਲਣੀਆਂ ਹੀ ਸੀ, ਔਰ ਹਰ ਇੱਕ ਨੂੰ ਚੰਗਾ ਵੀ ਲੱਗਾ ਜਿਨ੍ਹਾਂ ਨੂੰ ਵੀ ਅਸੀਂ ਮਿਲੇ, ਕਿਉਂਕਿ ਬਿਨਾਂ ਦੱਸੇ ਸੀ ਕੋਈ ਫੰਕਸ਼ਨ ਨਹੀਂ ਸੀ ਰੱਖੇ ਹੋਏ। ਔਰ ਮੈਂ ਬਿਲਕੁਲ ਇਸ ਨੂੰ, ਔਰ ਮੈਂ ਵੀ ਇਹ ਸਮਝਦਾ ਹਾਂ ਵੀ ਰੀਚਾਰਜਿੰਗ ਆਫ ਬੈਟਰੀਜ਼ ਵੀ ਸੀ। ਔਰ ਇਹ ਸਾਰੇ ਤੋਂ ਬਾਅਦ ਹਾਂਜੀ, ਸੋ ਜਦੋਂ ਵਾਪਸ ਵੀ ਮੁੜੇ, ਔਰ ਜਿਵੇਂ ਤੁਸੀਂ ਪਲੈਕ ਦਿਖਾ ਕੇ ਦਰਸ਼ਕਾਂ ਦਾ ਸ਼ੁਕਰੀਆ ਵੀ ਕੀਤਾ, ਪਰ ਮੈਂ ਸਮਝਦਾ ਹਾਂ ਵੀ ਹਾਲਾਂ ਇਹ ਕੋਈ ਬਹੁਤਾ ਮੈਟਰ ਨਹੀਂ ਕਰਦਾ। ਸੱਚ ਦਾ ਆਪਣਾ ਭਾਰ ਹੁੰਦਾ ਹੈ। ਅਸੀਂ ਕੋਈ ਜਿਹੜਾ ਉਹ ਨਾ ਦੁਨੀਆ ਨੂੰ ਪਲੀਜ਼ ਕਰਨ ਲਈ ਤੁਰੇ ਹੈ, ਨਾ ਕੋਈ YouTube ਜਾਂ ਕਿਸੇ ਦੇ ਕੋਈ ਮੁਹਤਾਜ ਹੈ ਕਿ ਉਹ ਸਾਨੂੰ ਕੀ ਰੈਕਗਨਾਈਜ਼ ਕਰਦੇ ਨੇ ਜਾਂ ਨਹੀਂ ਕਰਦੇ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਸੀਂ ਦਸੰਬਰ 2012 ਦੇ ਵਿੱਚ ਪੰਥ ਪ੍ਰਸਤ ਵੀਰਾਂ ਨੇ ਜੁੜ ਕੇ ਫੈਸਲਾ ਕੀਤਾ ਕਿ ਭਾਈ ਇਸ ਵੇਲੇ ਵਾਰ, ਪ੍ਰੋਪੇਗੈਂਡਾ ਵਾਰ ਇੰਡੀਅਨ ਸਟੇਟ ਦੀ ਜਿਹੜੀ ਇਲੈਕਟ੍ਰੋਨਿਕ ਮੀਡੀਆ 'ਚ ਬੜੀ ਤੇਜ਼ੀ ਦੇ ਨਾਲ ਉਹਨਾਂ ਨੇ ਫੈਲਾਈ ਹੋਈ ਹੈ, ਔਰ ਉਹਦਾ ਜਵਾਬ ਦੇਣ ਲਈ ਬੇਸ਼ੱਕ ਸਾਡੇ ਕੋਲ ਪ੍ਰਿੰਟ ਮੀਡੀਆ ਪਲੇਟਫਾਰਮ, ਰੇਡੀਓ ਪਲੇਟਫਾਰਮ ਸੀ, ਲੇਕਿਨ TV ਦਾ ਹੋਣਾ। ਔਰ ਦਸੰਬਰ 2012 'ਚ ਅਸੀਂ ਬੜੇ ਹੰਬਲ ਮੀਨਸ ਨਾਲ, ਬਿਨਾਂ ਕਿਸੇ ਸਰਪ੍ਰਸਤੀ ਤੋਂ, ਬਿਨਾਂ ਕਿਸੇ ਅਮੀਰ ਆਦਮੀ ਨੂੰ ਪੈਟਰਨ ਬਣਾਇਆ, ਤੇ ਬਿਨਾਂ ਜਿਹਨੂੰ ਕਹਿੰਦੇ ਨੇ ਕਿ ਖਾਲੀ ਜੇਬਾਂ ਤੇ ਮੇਲਾ ਦੇਖਣ ਦਾ ਚਾਅ। ਪਰ ਇੱਕ ਗੱਲ ਦਾ ਹਮੇਸ਼ਾ ਫੇਥ ਰਿਹਾ ਕਿ ਇਹ ਵੱਡਾ ਮੇਲਾ ਜਿਹੜਾ ਇਹ ਜਗਤ ਸਿਹਰ ਮੇਲਾ ਹੈ ਬੇਸ਼ੱਕ, ਲੇਕਿਨ ਇਹ ਰੱਬ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੋਇਆ, ਤੇ ਸੱਚ ਔਰ ਈਮਾਨ ਇਹ ਰੱਬ ਦੇ ਗੁਣ ਨੇ। ਇਹ ਰੱਬ ਦੀਆਂ ਹੀ ਕਰੈਕਟਰਿਸਟਿਕਸ ਨੇ। ਸੱਚ, ਈਮਾਨ, ਇਨਸਾਫ, ਲਿਬਰਟੀ, ਇਸ ਰਸਤੇ 'ਤੇ ਤੁਰਨਾ ਇਹ ਰੱਬ ਦੀ ਰਾਹ ਹੀ ਹੈ।
ਤੇ ਜੇ ਕੋਈ ਰੱਬ ਦੀ ਰਾਹ ਤੇ ਤੁਰ ਪਏ ਫਿਰ ਫਿਕਰ ਤਾਂ ਰੱਬ ਨੂੰ ਹੁੰਦਾ ਹੈ ਕਿ ਬਈ ਇਹਨੂੰ ਕਿਵੇਂ ਡਿੱਗਣ ਤੋਂ ਬਚਾਉਣਾ ਹੈ। ਸੋ ਅਸੀਂ ਆਪਣੇ ਸਾਰੇ ਹੀ ਉਹਨਾਂ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਪਿਛਲੇ ਆਲਮੋਸਟ ਜੇ ਹੁਣ ਅਸੀਂ 8 ਸਾਲ ਤੋਂ ਵੱਧ ਵਕਤ ਕਹੀਏ ਕਿ ਸਾਡਾ ਸਾਥ ਵੀ ਦਿੱਤਾ ਹੈ। ਇਹ ਇੱਕ ਛੋਟਾ ਪ੍ਰੋਜੈਕਟ ਨਹੀਂ ਸੀ ਔਰ ਨਹੀਂ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਕਈ ਵਾਰ ਡੱਕੋ ਡੋਲੇ ਖਾਣ ਵਾਲੀ ਸਿਚੁਏਸ਼ਨ ਵੀ ਹੁੰਦੀ ਹੈ, ਕਈ ਵਾਰ ਗਿਵ ਅਪ ਕਰਨ ਵਾਲੀ ਲਾਈਨ ਵੀ ਆ ਜਾਂਦੀ ਹੈ ਜਦੋਂ ਤੁਸੀਂ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਗੁਜ਼ਰਦੇ ਹੋ। ਔਰ ਕਈ ਵਾਰ ਜਦੋਂ ਉਸ ਕਿਸਮ ਦੇ ਹਾਲਾਤ ਬਣੇ ਤਾਂ ਮੈਨੂੰ ਅਕਸਰ ਮੈਂ ਆਪਣੇ ਜਿਹੜੇ ਸਾਡਾ ਕੀਬੋਰਡ ਹੈ ਉਸ 'ਚ ਬੈਠ ਕੇ ਮੈਂ ਇਹ ਕਿਹਾ ਵੀ ਕਿ ਅਸੀਂ ਤਾਂ ਇੱਕ ਫਕੀਰੀ ਦਾ ਰਸਤਾ ਜ਼ਿੰਦਗੀ 'ਚ ਚੁਣਿਆ, ਲੇਕਿਨ ਕਈ ਵਾਰ ਜਦੋਂ ਇਹ ਫਾਈਨੈਂਸ਼ੀਅਲ ਮੁਥਾਜੀ ਕਿਸੇ ਨੂੰ ਕੁਝ ਕਹਿਣ ਤੇ ਮਜਬੂਰ ਕਰਦੀ ਹੈ ਤਾਂ ਫਿਰ ਮੈਂ ਕਿਹਾ ਵੀ ਇਹ ਗੱਲ ਜਿਹੜੀ ਪਤਾ ਨਹੀਂ ਕਿਸ ਦੀ ਇਹ ਲਿਖਤ ਹੈ, ਲੇਕਿਨ ਉਹ ਮੈਂ ਦੁਹਰਾ ਦਿੰਦਾ ਕਿ ਐ ਜ਼ਰ ਤੂੰ खुदा तो नहीं वा लेकिन वा खुदा खुदा से कम भी नहीं। कि पैसे तू रब तो नहीं पर रब दी सौं रब तो घट भी नहीं। और ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਮੁਲਕ ਦਾ ਤਸੱਵਰ ਲੈ ਕੇ ਤੁਰੇ ਹਾਂ, ਆਪਣੀ ਕੌਮ ਦੀ ਹੋਣੀ ਸਿਰਜਣ ਦੇ ਲਈ ਤੁਰੇ ਹਾਂ, ਤੇ ਰੀਸੋਰਸ ਹੀ ਜਿਹੜਾ ਹੈ ਉਹ ਕੀ ਹੈ। ਬਿਲਕੁਲ ਰੀਸੋਰਸ ਇਕੱਲਾ ਪੈਸਾ ਨਹੀਂ ਹੁੰਦਾ, ਪੈਸਾ ਦੀ ਇੱਕ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ। ਤੁਹਾਡਾ ਸਾਥ ਸਹਿਯੋਗ, ਪੀਪਲ ਜਿਹੜੇ ਤੁਹਾਡੇ ਨਾਲ ਨੇ, ਜਿਹੜੇ ਜੋ ਪ੍ਰੋਗਰਾਮ ਲਿਖੇ ਜਾਂਦੇ ਨੇ ਉਹਨਾਂ 'ਚ ਕਿੰਨੇ ਲੋਕ ਕਿੰਨਾ ਜਾਗ ਕੇ ਭੱਜ ਦੌੜ ਕਰਕੇ ਕਰਦੇ ਨੇ। ਔਰ ਉਹਦੇ 'ਚ ਅਸੀਂ ਹਮੇਸ਼ਾ ਹੀ ਜਿਹੜਾ ਦੇਣਦਾਰ ਹੈ, ਆਪਣੇ ਹਜ਼ਾਰਾਂ ਨਹੀਂ ਹੁਣ ਤਾਂ ਲੱਖਾਂ ਦੀ ਗਿਣਤੀ ਜਿਵੇਂ ਤੁਸੀਂ ਕਿਹਾ ਵੀ। ਹਾਲਾਂ ਅਸੀਂ ਕੋਈ YouTube ਤੇ 8 ਸਾਲ ਪਹਿਲਾਂ ਨਹੀਂ ਸੀ ਆਏ, ਮੈਂ ਜੇ ਗਲਤ ਨਾ ਹੋਵਾਂ ਤੇ ਸ਼ਾਇਦ 1.5 ਸਾਲ ਜਾਂ ਪੌਣੇ 2 ਸਾਲ ਹੋਣਗੇ ਜਦੋਂ ਅਸੀਂ YouTube ਚੈਨਲ ਬਣਾਇਆ। ਔਰ ਅਸੀਂ ਕੋਈ ਐਡ ਨਹੀਂ ਹੈ ਪ੍ਰਮੋਟ ਕਰਨ ਲਈ। ਹਾਲਾਂ ਇਸ ਕਿਸਮ ਦੇ ਵੀ ਫਰੋਡੀਏ ਲੋਕ ਤੁਰੇ ਫਿਰਦੇ ਨੇ ਕਿ ਨੰਬਰ ਤੁਸੀਂ ਜਿੰਨਾ ਮਰਜ਼ੀ ਕਰ ਲਓ ਉਹਦੇ ਨਾਲ। ਔਰ ਉਹਨਾਂ ਨੇ ਕਈਆਂ ਨੇ ਅਪਰੋਚ ਵੀ ਕੀਤਾ। ਮੈਂ ਕਿਹਾ ਜੀ ਨਹੀਂ, ਅਸੀਂ ਆਪਣੇ ਜਿਹੜੇ ਸੱਚੇ ਸੁੱਚੇ ਸਾਡੇ ਵਿਊਅਰ ਨੇ ਜਿਹਦੇ ਤੱਕ ਸਾਡੀ ਪਹੁੰਚ ਹੋਏਗੀ। ਔਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਐਂਟਰਟੇਨਮੈਂਟ ਚੈਨਲਸ ਵਾਲੇ ਨੇ, ਸਿੰਗਰਸ ਨੇ, ਉਹ ਕਲੇਮ ਕਰ ਸਕਦੇ ਨੇ ਮਿਲੀਅਨਸ ਆਫ ਵਿਊਅਰਸ ਉਹਨਾਂ ਦੇ ਮਹੀਨਿਆਂ 'ਚ ਹੋ ਜਾਂਦੇ ਨੇ, ਪਰ ਉਹ ਦੁਨੀਆ ਤਾਂ ਹਮੇਸ਼ਾ ਹੀ ਰੰਗ ਦੀ ਦੁਨੀਆ ਹੈ। ਜਦੋਂ ਤੁਸੀਂ ਸੱਚ ਹੱਕ ਤੇ ਮਬਨੀ, ਉਹ ਵੀ ਇੱਕ ਪੋਲੀਟੀਕਲ ਸ਼ੋਅ, ਉਹ ਵੀ ਉਸ ਮੁੱਦੇ ਦੇ ਉੱਤੇ ਜਿਹੜਾ ਲਾਈਕ ਹੌਟ ਪੋਟੇਟੋ ਹੈ, ਜਿਵੇਂ ਅਸੀਂ ਕਹਿੰਦੇ ਹਾਂ ਵੀ ਗਰਮ ਰੇਤੇ ਤੇ ਤੁਰਨਾ, ਠੰਡੀ ਹਵਾ ਚੱਲਦੀ ਹੋਏ, ਠੰਡਾ ਪਾਣੀ ਹੈ, ਮੌਸਮ ਬਸੰਤ ਬਹਾਰ ਦਾ ਜਿਵੇਂ ਚੱਲ ਰਿਹਾ ਤੇ ਤੁਸੀਂ ਜਿੱਥੇ ਮਰਜ਼ੀ ਤੁਰੇ ਫਿਰੋ, ਪਰ ਤੁਹਾਡੇ ਪੈਰਾਂ 'ਚ ਜੁੱਤੀ ਨਾ ਹੋਏ, ਛਾਲੇ ਪਹਿਲਾਂ ਤੋਂ ਪਏ ਹੋਣ, ਰੇਤਾ ਤਪਦਾ ਹੋਏ, ਉੱਤੋਂ ਜਿਹੜੀ ਹੈ ਉਹ ਗਰਮੀ ਵੀ ਜਿਹੜੀ ਹੈ ਉਹ ਸਿਖਰ ਤੇ ਹੋਏ, ਫਿਰ ਤੁਰਨਾ ਇਹ ਤਾਂ ਰੱਬ ਦੀ ਰਹਿਮਤ ਦੇ ਨਾਲ ਹੀ ਤੁਰਿਆ ਜਾ ਸਕਦਾ ਹੈ। ਔਰ ਅਸੀਂ ਇਸ ਸਾਰੇ ਪੀਰੀਅਡ 'ਚ, ਔਰ ਮੈਂ ਜਿੱਥੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦਾ, ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਦੀ YouTube ਦੀ ਪਾਲਿਸੀ ਹੈ ਵੀ ਜੇ 1 ਲੱਖ ਵਿਊਅਰਸ ਕ੍ਰਾਸ ਹੋਣ ਤੇ ਉਹ ਆਨਰ ਕਰਦੇ ਨੇ। ਔਰ ਬੜੀ ਚੰਗੀ ਉਹਨਾਂ ਦੀ ਸਾਈਟੇਸ਼ਨ ਵੀ ਹੈ, ਹੋਰ ਵੀ ਪ੍ਰਾਈਵੇਟਲੀ ਉਹਨਾਂ ਨੇ ਕੀਤਾ ਹੈ। ਔਰ ਇਸ ਸਾਰੇ ਤੋਂ ਸਾਨੂੰ ਇਹ ਆਨਰ ਸਾਡੇ ਵਿਊਅਰਸ ਦਾ, ਔਰ ਇਹਦੇ 'ਚ ਮੈਂ ਖਾਸ ਤੌਰ 'ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀ ਵਿਊਅਰਸ਼ਿਪ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ TV84 ਦੀ ਸ਼ੁਰੂਆਤ ਵੀ ਕੀਤੀ, ਇਹ ਪਾਰਟ ਇਹ ਨਹੀਂ ਹੈ ਕਿ ਆਲ ਆਫ ਏ ਸਡਨ ਇਵੇਂ ਹੋਇਆ, ਇਹ ਸਾਡਾ ਹਿੱਸਾ ਵੀ ਸੀ। ਔਰ ਡਾਕਟਰ ਰਣਜੀਤ ਸਿੰਘ, ਹਰਦਿਆਲ ਸਿੰਘ, ਅਸੀਂ ਸਾਰੇ ਜਿਹੜੇ ਇਨਸਾਈਡਰ, ਭਾਈ ਨਰਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ, ਸਾਡੇ ਭਾਈ ਸੰਤੋਖ ਸਿੰਘ, ਭਾਈ ਗੁਰਦੇਵ ਸਿੰਘ, ਜਿਹੜੇ ਸਾਡੇ ਜਿਹੜੇ ਨੇ ਕੀ ਡਿਸਾਈਡਰ ਨੇ, ਅਸੀਂ ਆਪਸ ਜਦੋਂ ਗੱਲ ਵੀ ਕਰਦੇ ਸੀ ਤੇ ਇਹ ਇੱਕ ਪਾਰਟ ਸੀ ਕਿ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਆਈਡੀਓਲੋਜੀਕਲੀ ਜਦੋਂ ਅਸੀਂ ਸਿੱਖੀ ਔਰ ਇਸਲਾਮ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਸਫਰਾਂ ਦਾ ਸਾਥੀ, ਸਾਈਂ ਮੀਆਂ ਮੀਰ ਤੋਂ ਸੰਗੇ ਬੁਨਿਆਦ ਰਖਾਣਾ, ਹਰਮੰਦਰ ਸਾਹਿਬ ਦਾ, ਪੀਰ ਬੁੱਧੂ ਸ਼ਾਹ, ਪਹਿਲੀ ਜੰਗ 19 ਸਾਲ ਦੀ ਉਮਰ ਜਿਹੜੇ 10ਵੇਂ ਪਾਤਸ਼ਾਹ ਲੜਦੇ ਨੇ, ਇੱਕ ਪਾਸੇ 22 ਧਾਰ ਦੇ ਹਿੰਦੂ ਪਹਾੜੀ ਰਾਜੇ ਨੇ, ਪਰ ਜਿਹੜੇ 700 ਤੋਂ ਜ਼ਿਆਦਾ ਮੁਰੀਦ ਪੀਰ ਬੁੱਧੂ ਸ਼ਾਹ ਜਿਹੜੇ ਇੱਕ ਸੈਯਦ ਫਕੀਰ ਸਢੌਰੇ ਦੇ ਰਹਿਣ ਵਾਲੇ,
ਜਿਸ ਜੰਗ ਦੇ ਵਿੱਚ ਭੰਗਾਣੀ ਦੇ ਜੰਗ 'ਚ ਉਹਨਾਂ ਦੇ 3 ਪੁੱਤਰ ਔਰ 300 ਤੋਂ ਜ਼ਿਆਦਾ ਮੁਰੀਦ ਸ਼ਹੀਦ ਹੁੰਦੇ ਨੇ ਸਿੱਖਾਂ ਦੇ ਨਾਲ ਖਲੋ ਕੇ ਬਾਈ ਧਾਰ ਦੇ ਪਹਾੜੀ ਹਿੰਦੂ ਰਾਜਿਆਂ ਦੇ ਖਿਲਾਫ, ਕਿ ਪਹਿਲੀ ਜੰਗ 'ਚ ਸਿੱਖਾਂ ਔਰ ਮੁਸਲਮਾਨਾਂ ਦਾ ਖੂਨ ਸਾਂਝੇ ਤੌਰ ਤੇ ਡੁੱਲਦਾ ਹੈ। ਬਿਲਕੁਲ। ਔਰ ਫਿਰ ਸਿੱਧਾ ਇਹ ਠੀਕ ਹੈ ਕਿ ਬਹੁਤ ਵਾਰ ਜਿਹੜੇ ਵੇਲੇ ਦੇ ਹਾਕਮ 18ਵੀਂ ਸਦੀ 'ਚੋਂ ਮੁਗਲ ਹੋਣ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਉਹਨਾਂ ਨੇ ਇਸਲਾਮ ਨੂੰ ਢਾਲ ਦੇ ਤੌਰ ਤੇ ਵੀ ਤਲਵਾਰ ਦੇ ਤੌਰ ਤੇ ਵੀ ਵਰਤਿਆ ਆਪਣੇ ਰਾਜ ਨੂੰ ਐਸਟੈਬਲਿਸ਼ ਕਰਨ ਲਈ ਜਾਂ ਰਾਜ ਦੇ ਉੱਤੇ ਆਪਣਾ ਜੱਫਾ ਕਾਇਮ ਕਰਨ ਦੇ ਲਈ। ਪਰ ਆਮ ਆਵਾਮ ਦੇ ਨਾਲ ਜੇ ਅਸੀਂ ਇਸ 47 ਦੌਰ ਦੀ ਉਸ ਬਦਕਿਸਮਤ ਘੜੀ ਨੂੰ, ਉਹਨਾਂ ਪਲਾਂ ਨੂੰ, ਔਰ ਕਿਵੇਂ ਕੰਸਪਾਇਰ ਕੀਤਾ ਬ੍ਰਾਹਮਣਵਾਦੀਆਂ ਨੇ ਔਰ 2 ਕੌਮਾਂ ਔਰ ਪਾਕਿਸਤਾਨ ਦੇ ਬੜੇ ਅੱਛੇ ਜਿਹੜੇ ਨੇ ਐਂਕਰ ਬਰਾਦਰ ਉਹਨਾਂ ਦਾ ਆਫਤਾਬ ਇਕਬਾਲ, ਉਹਨਾਂ ਦੇ ਇੱਕ ਸ਼ੋਅ 'ਚ ਮੈਂ ਲੇਟਲੀ ਦੇਖ ਰਿਹਾ ਸੀ, ਉਹ ਪੰਜਾਬੀ ਜ਼ਬਾਨ ਦੇ ਉੱਤੇ ਗੱਲ ਕਰਦੇ ਆ ਕਿ ਭਾਈ ਕਿਵੇਂ ਉਹ ਜਿਹੜਾ ਉਹ ਸੀ, ਤਾਂ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਦਕਿਸਮਤੀ ਕਿ ਇਹਨਾਂ ਦਾ ਹਸਦ ਜਿਹੜਾ ਸੀ ਇੱਕ ਉਸ ਤਹਿਜ਼ੀਬ ਦਾ, ਸੋ ਕਾਲਡ ਹਿੰਦੁਸਤਾਨੀਆਂ ਦਾ, ਪੰਜਾਬ ਔਰ ਬੰਗਾਲ ਜਿਹੜੇ 2 ਜ਼ਬਰਦਸਤ ਕਲਚਰ ਵਾਲੇ ਔਰ ਜ਼ਬਾਨ ਵਾਲੇ ਔਰ ਲੋਕਾਂ ਵਾਲੇ ਸੂਬੇ ਸੀ, ਕਿਵੇਂ ਸਿਵਲ ਵਾਰ ਦੇ ਵਿੱਚ ਧੱਕਿਆ। ਉਹ ਵੰਡੇ ਤਾਂ ਗਏ ਹੀ, ਲੇਕਿਨ ਜਿਸ ਨਫ਼ਰਤ ਦੇ ਨਾਲ ਜਿਹੜਾ, ਸੋ ਇਸ ਨੇ ਸਾਡੇ 2 ਕੌਮਾਂ ਦੇ ਰਿਸ਼ਤਿਆਂ 'ਚ ਜਿਹੜੇ ਲੋਕ ਸਦੀਆਂ ਤੋਂ ਨਾਲ ਰਹਿੰਦੇ ਸੀ, ਔਰ ਈਵਨ 98 ਸਾਲ ਦੇ ਬ੍ਰਿਟਿਸ਼ ਪੀਰੀਅਡ 'ਚ ਵੀ, ਹਾਲਾਂ ਯੂਪੀ, ਬਿਹਾਰ, ਬੰਗਾਲ ਦੇ ਵਿੱਚ ਹਿੰਦੂਆਂ ਮੁਸਲਮਾਨਾਂ ਦੇ ਫਿਰਕੂ ਫਸਾਦ ਹੁੰਦੇ ਸੀ, ਪੰਜਾਬ ਦੇ ਵਿੱਚ ਨਹੀਂ ਹੋਏ ਕਦੇ ਵੀ। ਔਰ 1930s ਤੋਂ ਬਾਅਦ ਹੀਟ ਰਿਹਾ, ਮਾੜਾ ਮੋਟਾ ਇੱਧਰ ਉੱਧਰ ਹੋਇਆ, ਲੇਕਿਨ ਉਸ 98 ਸਾਲ ਦੇ ਬ੍ਰਿਟਿਸ਼ ਪੀਰੀਅਡ ਦੇ ਵਿੱਚ ਪੰਜਾਬ ਦੀ ਹਾਰਮੋਨੀ ਬੜੀ ਜ਼ਬਰਦਸਤ ਸੀ, ਕਿਉਂਕਿ ਸਿੱਖ ਕਰੈਕਟਰ ਦੇ ਵਿੱਚ ਫਿਰਕੂਪੁਣਾ ਨਹੀਂ ਹੈ। ਔਰ ਇਸੇ ਤਰ੍ਹਾਂ ਇਸਲਾਮ ਦੇ ਨਾਲ ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਇਸ ਕਿਸਮ ਦਾ, ਉਹ ਤਾਂ ਜਿਸ ਕਰਤਾਰਪੁਰ ਸਾਹਿਬ ਦਾ ਮੁਕਾਮ ਸਾਡਾ ਮਦੀਨੇ ਦਾ ਰੁਤਬਾ ਰੱਖਦਾ ਹੈ, ਉੱਥੇ ਤੁਸੀਂ ਗੁਰੂ ਨਾਨਕ ਸਾਹਿਬ, ਉੱਥੇ ਉਹਨਾਂ ਦਾ ਸੰਸਕਾਰ ਵੀ ਹੁੰਦਾ ਹੈ, ਉਹਨਾਂ ਦੀ ਜਿਹੜੀ ਹੈ ਉਹ ਚਾਦਰ ਅੱਧੀ ਜਿਹੜੀ ਹੈ ਦਫਨਾਈ ਵੀ ਜਾਂਦੀ ਹੈ। ਉਹ ਆਪਣੇ ਆਪ 'ਚ ਜਿੱਥੇ ਸਮਾਧ ਵੀ ਹੈ ਔਰ ਮਜ਼ਾਰ ਵੀ ਹੈ, ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਉਸ ਸਾਂਝ ਦਾ। ਸੋ ਇਹ ਜ਼ਰੂਰ ਸੀ ਸਾਡੇ ਕਿ ਭਾਈ ਅਸੀਂ, ਇਹ ਸਾਡੇ ਕੋਲ ਜੇ ਪਲੇਟਫਾਰਮ ਹੋਏਗਾ, ਸਾਡੇ ਜਿਹੜੇ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਸਾਡੀ ਪਹੁੰਚ ਹੋਏਗੀ, ਤੇ ਅਸੀਂ ਜਿੱਥੇ ਉਸ ਹਿਸਟੋਰੀਕਲ ਕੰਟੈਕਸਟ ਨੂੰ, ਉਹ ਮੁਹੱਬਤਾਂ ਦੀ ਦੁਨੀਆ ਨੂੰ ਜਿਹੜਾ ਹੈ ਉਹ ਵਾਪਸ ਜਿਹੜਾ ਹੈ ਉਹ ਸਜੀਵ ਕਰਨ ਦੀ ਕੋਸ਼ਿਸ਼ ਕਰਾਂਗੇ, ਉੱਥੇ ਜਿਹੜਾ ਖਾਲਿਸਤਾਨ ਦਾ ਸਾਡਾ ਨਿਸ਼ਾਨਾ, ਜਿਹੜਾ ਕਿ ਹਮਸਾਇਆ ਮੁਲਕ ਹੋਣਾ ਹੈ ਮੁਸਤਕਬਲ ਦਾ ਪਾਕਿਸਤਾਨ ਦੇ ਨਾਲ, ਔਰ ਉਹ ਪਾਕਿਸਤਾਨ ਜਿਹੜਾ ਸਾਡੇ ਲਈ ਪਾਕ ਜ਼ਮੀਨ ਹੈ, ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਹੈ, ਔਰ ਇਹ ਸਾਰੇ ਨੂੰ, ਇਹਨੂੰ ਸਾਂਝਾਂ ਨੂੰ ਜਿਹੜਾ ਅਸੀਂ ਹੋਰ ਵੀ ਪੀੜਾ ਕਰਨ ਦੇ ਲਈ ਜੇ ਕੋਈ ਕੰਟਰੀਬਿਊਟ ਕਰ ਸਕੀਏ। ਔਰ ਇਸ ਲਈ ਸਾਡੀ ਇਹ ਕੋਸ਼ਿਸ਼ ਵੀ ਰਹੀ, ਕੋਈ ਅਸੀਂ ਕਿਸੇ ਨੂੰ ਪਲੀਜ਼ ਕਰਨਾ, ਕਿਸੇ ਹਕੂਮਤ ਨੂੰ, ਕਿਸੇ ਸਿਸਟਮ ਨੂੰ, ਜੇ ਕਿਸੇ ਦੀ ਪੇਰੋਲ ਤੇ ਕੰਮ ਕਰਨਾ ਹੁੰਦਾ ਜਾਂ ਕਰਨਾ ਹੋਏ ਤਾਂ ਫਿਰ ਤੁਹਾਨੂੰ ਰੋਜ਼ ਕਹਿਣ ਦੀ ਲੋੜ ਨਹੀਂ ਹੈ ਕਿ ਭਾਈ ਕੰਟਰੀਬਿਊਟ ਕਰੋ। ਔਰ ਅਸੀਂ ਇਹਨਾਂ ਵਰਿਆਂ ਦੇ ਵਿੱਚ ਜਿਸ ਕਿਸਮ ਦੇ ਸਮੇਂ 'ਚੋਂ ਗੁਜ਼ਰੇ, ਔਰ ਪਿਛਲੇ 1 ਸਾਲ ਤੋਂ ਜਦੋਂ ਕੋਵਿਡ-19 ਨੇ ਬਾਕੀ ਸਾਰੇ ਸਾਧਨ ਖਤਮ ਕਰ ਦਿੱਤੇ ਨੇ, ਲੇਕਿਨ ਫਿਰ ਵੀ ਅਸੀਂ ਇਸ ਫੇਥ ਦੇ ਨਾਲ, ਮੇਰਾ ਹਮੇਸ਼ਾ ਇਹ ਵਿਸ਼ਵਾਸ ਹੈ ਕਿ ਅਲਟੀਮੇਟਲੀ ਰੱਬ ਕਰਨ ਕਾਰਨ ਸਮਰੱਥ ਹੈ। ਔਰ ਜੇ ਤੁਸੀਂ, ਇਹ ਠੀਕ ਹੈ ਕਿ ਕਈ ਵਾਰ ਉਦਾਸੀਨਤਾ ਵੀ ਹੁੰਦੀ ਹੈ, ਲੇਕਿਨ ਦਰਵਾਜ਼ੇ ਖੁੱਲ੍ਹਦੇ ਰਹਿੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੀ YouTube ਦੀ ਰੈਕਗਨੀਸ਼ਨ ਹੈ, ਇਹ ਸਾਡੀ ਨਹੀਂ, ਸਾਡੇ ਭੈਣਾਂ ਭਰਾਵਾਂ ਦੀ, ਉਹਨਾਂ ਦੀ, ਜਿਹੜੇ ਸਾਡੇ ਨਾਲ ਖਲੋਤੇ, ਜਿਹੜੇ ਲਗਾਤਾਰਤਾ ਦੇ ਨਾਲ ਸਾਡੇ ਹਮਸਫਰ ਨੇ। ਔਰ ਸਬਸਕ੍ਰਾਈਬ ਕਰਨ 'ਚ ਕੋਈ ਵਕਤ ਨਹੀਂ ਲੱਗਦਾ ਤੇ ਕੋਈ ਕੀ ਉਹਨੂੰ ਪੈਸਾ ਨਹੀਂ ਲੱਗਦਾ, ਨਹੀਂ, ਮੈਂ ਕੋਈ ਲਫ਼ਜ਼ ਇੱਕ ਹੋਰ ਕੋਈ ਰੋਕੜ ਨਹੀਂ ਲੱਗਦੇ। ਸੋ ਇਹ ਅਸੀਂ ਕਵਾਂਗੇ ਵੀ ਤੁਸੀਂ ਤਾਂ ਰੋਜ਼ ਕਹਿੰਦੇ ਹੋ, ਪਤਾ ਨਹੀਂ ਹੁਣ ਤੁਹਾਡਾ ਕਹਿਣਾ ਮਿਊਜ਼ਿਕ ਹੀ ਬਣ ਗਿਆ ਬਹੁਤ ਸਾਰਿਆਂ ਲਈ, ਕਿ ਬਈ ਅੱਗੋਂ ਵੀ ਜੇ ਹੁਣ 1,32,000 ਕਹੇ ਕਿ ਭਾਈ ਅਸੀਂ 5 ਜਿਹੜੇ ਨੇ ਹੋਰ ਸਬਸਕ੍ਰਾਈਬਰ ਦੇਣੇ ਨੇ, ਮਕਸਦ ਇਹ ਨਹੀਂ ਹੈ ਕਿ ਅਸੀਂ ਕੋਈ ਫਾਈਨੈਂਸ਼ੀਅਲ ਅਕਾਊਂਟ ਦੇ ਉੱਤੇ ਕਰਦੇ ਹਾਂ ਵੀ ਉੱਥੋਂ ਕੀ ਆਏਗਾ। ਸਾਡਾ ਇਹ ਹੈ ਕਿ ਜਿੱਥੇ ਸਾਡੀ ਸਾਰੀ ਟੀਮ, ਔਰ ਮੈਂ ਸਮਝਦਾ ਵੀ ਇਹ ਬੇਇਨਸਾਫੀ ਹੋਏਗੀ
ਜੇ ਮੈਂ ਆਪਣੀ ਸੁਚੱਜੀ ਟੀਮ ਜਿਨ੍ਹਾਂ 'ਚ ਬੇਟਾ ਇਸ਼ਪ੍ਰੀਤ ਸਿੰਘ ਹੈ, ਅਮਰਵੀਰ ਸਿੰਘ ਹੈ, ਔਰ ਸਮੇਂ ਦੇ ਨਾਲ ਅਸੀਂ ਬਾਕੀਆਂ ਦੀ ਮਦਦ ਵੀ ਲੈਂਦੇ ਹਾਂ। ਬਿਲਕੁਲ ਕਿਵੇਂ ਉਹਨਾਂ ਨੇ ਵੀ ਸਾਡੇ ਨਾਲ ਇਹ ਸਾਰੀ ਉਹ ਨਹੀਂ ਵਕਤ ਆਇਆ, ਔਰ ਤੁਸੀਂ ਉਹ ਜ਼ਾਹਰਾ ਤੌਰ ਤੇ ਕਿ ਭਾਈ ਸਾਨੂੰ ਤੰਗ ਦਸਤੀਆਂ 'ਚ ਵੀ ਸਾਰੇ ਸਾਥ ਨੇ, ਔਰ ਉਹਨਾਂ ਨੂੰ ਵੀ ਪਤਾ ਹੈ ਜੇ ਉਹਨਾਂ ਦਾ ਪੈਸ਼ਨ ਪਿਆਰ ਕੌਮ ਨਾਲ ਪੰਥ ਨਾਲ ਨਾ ਹੋਏ, ਜੇ ਤੁਹਾਡਾ ਸਿਰਫ ਪੈਸਾ ਹੀ ਹੋਏ, ਪੈਸਾ ਕਮਾਉਣ ਦੇ ਤਾਂ ਹੋਰ ਬਹੁਤ ਸਾਧਨ ਨੇ, ਉਹ ਔਰ ਬੜੇ ਸੌਖੇ ਰਸਤੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਵੀ ਗੁਰੂ ਦੀ ਇੱਕ ਕਲਾ ਹੈ, ਔਰ ਗੁਰੂ ਦਾ ਜਿਹੜਾ ਉਹ ਉਹਨਾਂ ਦੀ ਵਡਿਆਈ ਹੈ, ਬਖਸ਼ਿਸ਼ ਹੈ ਕਿ ਤੁਹਾਡੇ ਨਾਲ ਫਿਰ ਉਹੀ ਲੱਗਦੇ ਤੁਰੇ ਜਾਂਦੇ ਨੇ, ਉਹੀ ਲੱਗਦੇ ਜਾਂਦੇ ਨੇ ਜਿਹੜੇ ਸੱਚਮੁੱਚ ਹੀ ਇੱਕ ਮੋਤੀਆਂ ਵਾ ਜਿਵੇਂ ਇੱਕ ਨਗ ਜੜੇ ਜਾਂਦੇ ਨੇ, ਇਵੇਂ ਇਵੇਂ ਸਾਡੇ ਦਰਸ਼ਕ ਵੀ ਨੇ। ਔਰ ਔਰ ਮੈਂ ਜਿੰਨਾ 'ਚ 8 ਸਾਲ ਦੇ ਪੀਰੀਅਡ 'ਚ ਸਿੱਖਿਆ ਆਪਣੇ ਵਿਊਅਰਸ ਤੋਂ, ਜਿਸ ਅੰਦਾਜ਼ ਦੇ ਵਿੱਚ ਕਾਮੈਂਟਸ ਲਿਖਤਾਂ ਉਹਨਾਂ ਦੇ ਢੇਰਾਂ ਦੇ ਢੇਰ ਨੇ, ਔਰ ਮੈਂ ਕੋਈ ਗਵਾਇਆ ਨਹੀਂ 8 ਸਾਲ ਦੀ ਹਰ ਲਿਖਤ ਤੇ ਠੀਕ ਹੈ ਵੀ ਇੰਨੇ ਕੁ ਕਾਗਜ਼ਾਂ 'ਚ ਦੱਬੀ ਹੋਏਗੀ ਕਿ ਵੀ ਉਹ ਸੂਈ ਲੱਭਣ ਵਾਂਗ ਹੈ ਕਿਤੇ ਤੂੜੀ ਦੇ ਕੁੱਪ 'ਚੋਂ, ਲੇਕਿਨ ਮੈਨੂੰ ਇਹ ਵੀ ਹੁੰਦਾ ਹੈ ਵੀ ਹਾਂ ਕਿ ਜੋ ਸਾਡੇ ਜਿਹਨੇ ਵੀ ਸਾਨੂੰ ਲਿਖਿਆ ਸੋ ਅਸੀਂ ਬੇਸ਼ੱਕ ਗੱਲ ਲੰਬੀ ਹੋ ਗਈ ਪਰ ਬਹੁਤ ਵਾਰ ਕੁਝ ਮੌਕੇ ਸੈਲੀਬ੍ਰੇਟ ਕਰਨ ਦੇ ਵੀ ਹੁੰਦੇ ਨੇ, ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ। ਹੁਣ ਗੱਲ ਆਈਏ, ਮੈਨੂੰ ਯਾਦ ਹੈ ਕਿ ਵੀ ਸਰਦਾਰ ਸਤਪਾਲ ਸਿੰਘ ਪੁਰੇਵਾਲ ਸੀਐਟਲ ਵਾਲਿਆਂ ਨੇ ਆਪਣੀਆਂ ਲਿਖਤਾਂ 'ਚ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਉਹ ਹਿੰਦੂ ਤਵੀਆਂ ਨੂੰ ਚੈਲੰਜ ਕਰਦੇ ਸੀ ਤਾਂ ਉਹਨਾਂ ਨੇ ਇੱਕ ਟਰਮ ਘੜੀ ਮੂਤ ਪੀਣੇ ਗੋਹਾ ਖਾਣੇ, ਤੇ ਮੈਂ ਸਗੋਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਥੋੜਾ ਜਿਹਾ ਇਹ ਕਹਿੰਦਾ ਨਹੀਂ ਇਹ ਤੁਸੀਂ ਦੇਖਿਓ ਸਹੀ, ਇਹ ਚੱਲ ਜਾਣੀ ਹੈ ਗੱਲ। ਔਰ ਹੁਣ ਤਾਂ 4 ਚੁਫੇਰੇ ਚੱਲ ਗਏ, ਔਰ ਜੇ ਅਸੀਂ ਹੁਣ ਜੇ ਸੈਲੀਬ੍ਰੇਸ਼ਨ ਦੇ ਮੂਡ 'ਚ ਹੀ ਆਏ ਹਾਂ, ਔਰ ਜਦੋਂ ਦੁਨੀਆ ਭਰ 'ਚ ਡਾਇਸਪੋਰਾ ਸਿੱਖ ਉਹਨਾਂ ਨਾਲ ਜਸਟਿਸ ਲਵਿੰਗ ਲੋਕ ਵੀ ਲੱਗੇ, ਕਿਸਾਨ ਮੁੱਦਾ, ਔਰ ਜਿੰਨੇ ਵੱਡੇ ਪ੍ਰੋਟੈਸਟ ਰੈਲੀਜ਼ ਸ਼ੋ ਆਫ ਸਟਰੈਂਥ ਹੋਇਆ ਉਹਨੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਔਰ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਭਾਈ ਭਾਰਤੀ ਹਾਕਮਾਂ ਨੂੰ ਤੇ ਉਹਨਾਂ ਦੇ ਜਿਹੜੇ ਅੱਗੋਂ ਦਲਾਲ ਔਰ ਉਹਨਾਂ ਦੇ ਦੁਮ ਛੱਲੇ, ਉਹਨਾਂ ਨੂੰ ਤਾਂ ਖੂਨੀ ਮਰੋੜ ਲੱਗ ਗਏ, ਜਿਹਨੂੰ ਡਾਈਸੈਂਟਰੀ ਕਹਿੰਦੇ ਨੇ ਅੰਗਰੇਜ਼ੀ 'ਚ। ਔਰ ਫਿਰ ਉਹਨਾਂ ਦੇ ਜਿਹੜੇ ਆਕਾ ਨੇ ਉੱਥੇ ਬੈਠਿਆ, ਉਹਨਾਂ ਨੇ ਕਿਹਾ ਹੋਣਾ ਕਿ ਵੀ ਤੁਸੀਂ ਚੁੱਪ ਕਰਕੇ ਬੈਠੇ ਹੋ, ਤੁਸੀਂ ਵੀ ਕੁਝ ਕਰੋ, ਤੁਸੀਂ ਵੀ ਦਿਖਾਓ ਕੋਈ ਆਪਣਾ ਜਲਵਾ। ਉਹਨਾਂ ਨੇ ਕਿਹਾ ਹੋਣਾ मोदी साहब हमारे भी बहुत आपके भगत हैं जी, हम आंखें बंद करके आपके भगत हैं, अब देखना हम तिरंगा यात्रा निकालेंगे, जहाँ तिरंगे करेंगे। सो ਉਹ ਆਸਟ੍ਰੇਲੀਆ 'ਚ ਵੀ ਉਹਨਾਂ ਨੇ ਪਹਿਲੀ ਕੋਸ਼ਿਸ਼ ਕੀਤੀ, ਉੱਥੇ ਵੀ ਮੂੰਹ ਦਿਖਾ ਲਾਂ, ਅਗਲੇ ਦਿਨ ਉਹਨਾਂ ਦੀਆਂ ਬਿਆਨਬਾਜ਼ੀਆਂ ਖਾਲਿਸਤਾਨ ਨਹੀਂ ਹੁੜਦੰਗ ਮਚਾ ਦਿੱਤਾ, ਆਸਟ੍ਰੇਲੀਅਨ ਗਵਰਨਮੈਂਟ ਨਾਲ ਇਹ ਕਰ ਰਹੇ। ਹੁਣ ਵੀਕਐਂਡ ਦੇ ਉੱਤੇ ਉਹਨਾਂ ਨੇ, ਔਰ ਬਹੁਤ ਸਾਰਿਆਂ ਨੇ ਐਡਵਰਟਾਈਜ਼ ਵੀ ਨਹੀਂ ਕੀਤਾ ਉਹਨੂੰ, ਉਹ ਸੀ ਕਿ ਵੀ ਇਹ ਭੁੰਡਾ ਦਾ ਖੱਖਰ ਮਗਰ ਆ ਜਾਂਦਾ ਸਾਡੇ, ਉਹਨਾਂ ਨੇ ਚੁੱਪ ਚੁਪੀਤੇ ਰੱਖਿਆ ਵੀ ਗਰੁੱਪਾਂ 'ਚ ਰੱਖੀ ਹੈ। ਔਰ ਸਾਡੇ ਕੋਲ ਆਲਮੋਸਟ 4-5 ਸ਼ਹਿਰਾਂ ਦੀਆਂ ਰਿਪੋਰਟਸ ਨੇ, ਮੈਂ ਡੀਟੇਲ 'ਤੇ ਨਹੀਂ ਜਾਵਾਂਗਾ, ਪਿਕਚਰਸ ਸਾਡੀ ਟੈਕਨੀਕਲ ਟੀਮ ਉਹਦੇ ਫਲੈਸ਼ ਆਊਟ ਦਿਖਾ ਸਕਦੀ ਹੈ ਕਿ ਉਹ ਸੀਐਟਲ, ਵੈਨਕੂਵਰ, ਕੈਲੀਫੋਰਨੀਆ ਇਹ ਪਹਿਲਾਂ ਸੀ, ਔਰ ਬਰੈਂਪਟਨ। ਹੁਣ ਹੋਇਆ ਇਹਨਾਂ ਥਾਵਾਂ ਤੇ ਕੀ ਕਿ ਆਪਣੇ ਵੱਲੋਂ ਤਾਂ ਉਹਨਾਂ ਨੇ ਬੜਾ ਲੋ ਕੀ ਕਰਕੇ ਤਿਰੰਗੇ ਲਾ ਕੇ ਨਿਕਲੇ, ਪਰ ਹੁਣ ਖਾਲਿਸਤਾਨ ਇੰਟੈਲੀਜੈਂਸ ਬਿਊਰੋ ਵੀ ਜਿਹੜੀ ਹੈ ਉਹ ਆਪਣਾ ਕੰਮ ਕਰਦੀ ਹੈ ਵੀ ਉਹਨਾਂ ਨੂੰ ਵੀ ਇਹ ਪਤਾ ਨਹੀਂ ਲੱਗਾ ਕਿ ਕਿੱਥੋਂ ਨਿਕਲ ਆਏ, ਔਰ ਹਰ ਥਾਂ ਇਹ ਹੋਇਆ। ਔਰ ਯੰਗ ਬੱਚੇ ਬੱਚੀਆਂ ਉਹਨਾਂ ਨੇ ਘੇਰ ਲਈਆਂ ਉਹਨਾਂ ਦੀਆਂ ਗੱਡੀਆਂ, ਤਿਰੰਗੇ ਲਾ ਕੇ ਉਹ ਮਾਰੇ ਉੱਤੇ ਨਿਸ਼ਾਨ, ਉਹਨਾਂ ਨੇ ਕਿਹਾ ਵੀ ਕੋਈ ਤਿਰੰਗਾ ਨਹੀਂ, ਉਹ शीशे चाड़ के हाथ जोड़न भी हम आपके खिलाफ नहीं, हम तो ये तिरंगा भारत की एकता। उन्होंने कहा इत्थे भारत का की काम है, उन्होंने कहा मूत पीने हो गोहा खाने हो तुसी इत्थे कर दो, तुहानू पता नहीं असीं की। सो ਉਹ ਇੱਕ ਐਸਾ ਫੀਅਰ, ਔਰ ਉਹਦੀਆਂ ਵੀਡੀਓਜ਼ ਅਰਾਊਂਡ ਨੇ। ਹਾਲਾਂਕਿ ਉਹਨਾਂ ਨੂੰ ਕਈਆਂ ਨੂੰ ਪੰਜਾਬੀ ਦੇ ਵਿੱਚ ਉਹਨਾਂ ਨੇ, ਅਸੀਂ ਗਾਲ ਸ਼ਬਦ ਤਾਂ ਨਹੀਂ ਕਹਿੰਦੇ, ਪੰਜਾਬੀ ਫਿਰ ਦੱਸਦੇ ਨੇ ਕਿ ਭਾਈ ਕੀ ਹੈਗਾ। ਸੋ ਔਰ ਉਹਦੇ ਜਿਵੇਂ ਕੈਨੇਡਾ ਦੇ ਹਵਾਲੇ ਨਾਲ ਵੀਰ ਸਤਨਾਮ ਸਿੰਘ ਦੱਸ ਰਹੇ ਸੀ ਕਿ ਉਹਨਾਂ 'ਚ 80-90% ਜਿਹੜੇ ਯੰਗ ਸਟੂਡੈਂਟ ਪੰਜਾਬ ਤੋਂ ਆਏ ਹੋਏ ਨੇ। ਹੁਣ ਹਾਲਾਂਕਿ ਜਦੋਂ ਤੁਸੀਂ ਇਸ ਕਿਸਮ ਦਾ ਚੈਲੰਜ ਕਰਦੇ ਹੋ, ਕਹਿੰਦੇ ਵੀ ਅੰਦਰ ਬੜੇ ਵੀ ਹੱਥ ਜੋੜੀ ਜਾਣ, ਕਈ ਤਾਂ ਛੱਡ ਕੇ ਹੀ ਦੌੜ ਗਏ, ਔਰ ਉੱਥੇ ਕੀ ਉਹਨਾਂ ਦਾ, ਔਰ ਉਹ ਸਾਰੇ ਉਹਨਾਂ ਨੇ ਵੀ ਉਹ ਦਿਖਾਇਆ, ਔਰ ਉਹਨਾਂ ਨੇ ਕਿਹਾ ਵੀ ਮਾਰਵਲਸ ਹੈ ਕਿ ਵੀ ਉਹਨਾਂ 'ਚੋਂ ਬਹੁਤੇ ਜਿਹੜੇ ਸਿੱਖੀ ਸਰੂਪ 'ਚ ਵੀ ਨਹੀਂ ਨੇ, ਉਹ ਕਹਿੰਦੇ ਸਾਡੇ ਨਿਸ਼ਾਨ ਸਾਹਿਬ ਦਾ ਮੁਕਾਬਲਾ ਕਰੋਗੇ, ਇਹ ਤੁਹਾਡੇ ਤਿਰੰਗੇ ਤੁਹਾਡੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਮੈਸੇਜ ਜਿਹੜਾ
ਦਿੱਤਾ ਗਿਆ ਹੈ, ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਅਸੀਂ ਕਾਊਂਟਰ ਨੈਰੇਟਿਵ ਬਿਲਡ ਕਰਾਂਗੇ ਬਾਹਰ ਕਿ ਜੀ ਇਹ ਨਹੀਂ ਹੈ ਕਿ ਜੀ ਸਾਰੇ ਹੀ ਜਿਹੜੇ ਨੇ ਉਹ ਕਿਸਾਨ ਇਹਨਾਂ ਕਾਨੂੰਨਾਂ ਦੇ ਖਿਲਾਫ ਨੇ। ਦੇਖੋ ਇਹਨਾਂ ਡਾਇਸਪੋਰਾ ਭਾਰਤ ਦੇ ਜਿਹੜੇ ਨੇ ਹੁਣ ਆਉਣ ਵਾਲੇ ਦਿਨਾਂ 'ਚ ਖਬਰਾਂ ਆਉਣਗੀਆਂ, ਗਵਰਨਮੈਂਟ ਨੂੰ ਵੀ ਪ੍ਰੋਟੈਸਟ ਕਰਨਗੇ ਕੈਨੇਡਾ ਦੀ ਨੂੰ ਖਾਲਿਸਤਾਨੀ ਟੈਰਰਿਸਟ ਔਰ ਦੂਜੇ ਉਹਨਾਂ ਨੇ ਕਰਤਾ। ਪਰ ਇਹ ਮੌਕੇ ਦਾ ਹੀ ਹੁੰਦਾ। ਉਹ ਕਿਸੇ ਨੇ ਪੁੱਛਿਆ ਸੀ ਨਾ ਕਿ ਹਥਿਆਰ ਕਿਹੜਾ ਸਭ ਤੋਂ ਵਧੀਆ ਹੈ, ਜਿਹੜਾ ਮੌਕੇ ਤੇ ਨਹੀਂ ਜਿਹੜਾ ਮੌਕੇ ਤੇ ਚੱਲਦਾ। ਤੇ ਮੈਂ ਸਮਝਦਾ ਵੀ ਇਹ ਉਹਨਾਂ ਨੇ ਬਿਲਕੁਲ ਜਿਹੜਾ ਜਿਹਨੂੰ ਕਹਿੰਦੇ ਨੇ ਬੈਫਿਟਿੰਗ ਰਿਪਲਾਈ, ਔਰ ਇਹ ਬੈਫਿਟਿੰਗ ਰਿਪਲਾਈ ਨਾਲ ਹੁਣ 10 ਵਾਰੀ ਆਉਣ ਤੋਂ ਪਹਿਲਾਂ ਔਰ ਇਹ सोचेंगे भी कि भाई ना 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 ये तो बहुत मारते भी हैं अजे तक हालांकि क्योंकि बच्चे सारे बाहर ले उन्होंने किसी ने किसी को हथ नहीं लाया, उन्होंने कहते रहे कि आओ 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 बाहर तुहाडे नाल करदे हां गल। और ये रिमार्केबल और मैं समझदा भी ये जिहड़ी इन्हां दी ये नीति सी कि भी उन्होंने इस सारे नूं जिहड़ा है वो काउंटर नैरेटिव बिल्ड करना है कि सपोर्ट च भी ने ਉਸ ਦਾ। ਅੱਜ CNN ਦੀ ਇੱਕ ਬੜੀ ਖੂਬਸੂਰਤ ਸਟੋਰੀ ਜਿਹੜੀ ਅਪਡੇਟ ਉਹਨਾਂ ਨੇ ਕੀਤੀ ਹੈ ਔਰ ਉਹਦੀ ਹੈਡਲਾਈਨ ਹੀ ਇਹ ਹੈ ਕਿ ਇੰਡੀਅਨਸ ਆਰ ਟੈਲਿੰਗ देयर 18 ਮਿਲੀਅਨ ਸਟਰੋਂਗ ਡਾਇਸਪੋਰਾ ਟੂ ਕੀਪ ਆਊਟ ਆਫ देयर ਅਫੇਅਰਸ। ਔਰ ਦਰਸ਼ਕ ਉਸ ਨੂੰ ਵੀ ਦੇਖ ਸਕਦੇ ਨੇ ਸਟੋਰੀ ਨੂੰ ਵੀ, ਔਰ ਇਹਦੀਆਂ ਪਿਕਚਰਸ ਅਸੀਂ CNN ਦੀਆਂ ਇਸਤੇਮਾਲ ਕਰਾਂਗੇ। ਹੁਣ ਇਹਦਾ ਲੁਬੇ ਲਬਾਬ ਇਹ ਸਾਰੀ ਦਾ ਇਹੀ ਹੈ ਕਿ ਭਾਰਤ ਜਿਹੜਾ ਬਾਹਰਲਾ ਪੈਸਾ ਹੈ, ਹੁਣ ਜੇ ਤੁਸੀਂ ਦੇਖੋ ਕਿ ਇੰਡੀਆ ਦੀ ਇਕਨੋਮੀ ਜਿਹੜੀ ਆਲਰੇਡੀ 1/4 ਵਾਈਪ ਆਊਟ ਹੋ ਗਈ ਹੈ, ਹੁਣ ਤੱਕ ਜੇ ਉਹਨਾਂ ਨੇ ਸਟਰੋਂਗ ਫੋਰਨ ਐਕਸਚੇਂਜ ਰਿਜ਼ਰਵ ਉਹ ਬਣਾ ਸਕੇ ਨੇ, ਉਹਦੇ 'ਚ ਵੱਡਾ ਰੋਲ ਡਾਇਸਪੋਰਾ ਦਾ। ਔਰ ਇਸ ਸਾਰੇ 'ਚ ਕੋਵਿਡ-19 ਨੇ ਤਾਂ ਸਫਰ ਕੀਤਾ ਹੀ ਕੀਤਾ, ਖਾਸ ਤੌਰ 'ਤੇ ਮਿਡਲ ਈਸਟ ਔਰ ਦੂਸਰੇ ਦੇ ਵਿੱਚੋਂ ਤਾਂ ਜਿਹੜੇ ਨੇ ਉਹ ਕੰਮ-ਕੁਮ ਵੀ ਮੁੱਕ ਗਏ ਨੇ, UAE ਤੋਂ ਵੀ ਲੋਕ ਵਾਪਸ ਗਏ ਨੇ ਇੰਡੀਅਨ। ਲੇਕਿਨ ਜਿਹੜਾ ਬਾਹਰ ਅਮਰੀਕਾ ਕੈਨੇਡਾ ਦੂਸਰੇ 'ਚ ਨੇ, ਜੇ ਈਵਨ ਅਸੀਂ ਸਿੱਖ ਡਾਇਸਪੋਰਾ ਦੀ ਪੰਜਾਬ ਦੇ ਹਵਾਲੇ ਨਾਲ ਵੀ ਗੱਲ ਕਰੀਏ ਤੇ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਜੇ ਇੱਥੋਂ ਨਾ ਜਾਂਦੇ ਹੋਣ ਤਾਂ ਉੱਥੇ ਚੁੱਲ੍ਹਿਆਂ ਤੇ ਰੋਟੀ ਨਾ ਬਣੇ ਔਰ ਇਹਨਾਂ ਦੀ ਫੋਰਨ ਐਕਸਚੇਂਜ ਜਿਹੜੀ ਹੈ ਧੜਮ ਕਰਕੇ ਥੱਲੇ ਡਿੱਗੀ ਹੋਏ। ਹੁਣ ਇਹ ਜਿਹੜੇ ਜਦੋਂ ਬਾਹਰਲਿਆਂ ਦੇ ਨਾਲ ਇਹ ਪ੍ਰੋ ਇੰਡੀਆ ਉਹਨਾਂ ਨੂੰ ਬਣਾਉਣਾ ਚਾਹੁੰਦੇ ਨੇ ਤਾਂ ਉਦੋਂ ਦੱਸਦੇ ਨੇ ਕਿ ਜੀ ਦੇਖੋ ਸਾਡੇ ਡਾਇਸਪੋਰਾ ਦੀ ਕਿੰਨੀ ਤਾਕਤ ਹੈ। ਔਰ ਇਹ ਜਿਹੜਾ ਹੁਣ ਟਰੰਪ ਦੇ ਵੇਲੇ ਤਾਂ ਖੁੱਲ੍ਹ ਕੇ ਹੀ ਸਾਹਮਣੇ ਆ ਗਿਆ ਕਿ ਉੱਥੇ ਰੌਡੀ ਮੌਡੀ 'ਚ ਖਲੋ ਕੇ ਬਾਂਹ ਫੜ ਕੇ ਅਬ ਕੀ ਬਾਰ ਟਰੰਪ ਸਰਕਾਰ ਮੋਦੀ ਕਰ ਰਿਹਾ ਮਾਈ ਫਰੈਂਡ ਟਰੰਪ। ਔਰ ਗੁਜਰਾਤੀ ਵੀ ਇੱਥੇ ਬੜਾ ਕਿ ਜੀ ਵੀ ਤੁਸੀਂ ਉੱਥੋਂ ਆ ਕੇ ਇੱਥੋਂ ਦੀ ਪੋਲੀਟਿਕਸ 'ਚ ਇੰਟਰਵੀਨ ਕਰ ਰਹੇ ਹੋ, ਤੁਸੀਂ ਉਹ ਸਾਰੀ ਡਰਾਮੇਬਾਜ਼ੀਆਂ ਕਰ ਰਹੇ ਹੋ। ਅਤੇ ਹੁਣ ਉਹੀ ਉਹਦੇ 'ਚ ਜਿਹੜੇ ਮਿਲੀਅਨ ਦੇ ਕਰੀਬ ਸਿੱਖ ਨੇ ਉਹਨਾਂ ਨੂੰ ਵੀ ਇੰਡੀਅਨ ਖਾਤੇ 'ਚ ਦਿਖਾਇਆ ਹੁੰਦਾ ਇਹਨਾਂ ਨੇ। ਜਿਹੜੇ ਮਲਟੀ ਮਿਲੀਅਨ ਜਿਹੜੇ ਨੇ ਇਹਨਾਂ ਦੇ ਆਪਣੇ ਲੋਕ ਜਿਹੜੇ ਇਹਨਾਂ ਨੇ ਬਣਾਏ ਹੋਏ ਨੇ ਜੀ, 5 ਮਿਲੀਅਨ ਇੰਡੀਅਨ ਹੈ ਜਿਹਨਾਂ ਦੀ ਗਿਣਤੀ ਮਿਲੀਅਨ ਵੀ ਨਹੀਂ ਹੋਣੀ। ਔਰ ਉਹ ਇੰਡੀਅਨ ਮੁਸਲਮਾਨਾਂ ਨੂੰ ਵੀ, ਦਲਿਤਾਂ ਨੂੰ ਵੀ, ਕੁਛ ਹਾਲਤਾਂ 'ਚ ਪਾਕਿਸਤਾਨੀ ਮੁਸਲਮਾਨ ਉਹਨਾਂ ਨੂੰ ਵੀ ਇੰਡੀਅਨ ਖਾਤੇ 'ਚ ਦਿਖਾਉਂਦੇ ਨੇ। ਔਰ ਇਹ ਦੱਸਣ ਦੇ ਲਈ ਔਰ ਤੁਸੀਂ ਇੰਟਰਫੀਅਰ ਕਰਦੇ ਹੋ ਇੱਥੇ ਆ ਕੇ। ਜੇ ਹੁਣ ਉਸੇ ਹੀ ਡਾਇਸਪੋਰਾ ਦਾ ਵੋਕਲ ਸੈਗਮੈਂਟ ਸਿੱਖ, ਕਿਉਂਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਿੱਖ ਨੇ ਕਿਸਾਨੀ ਦੇ ਨਾਲ ਪੰਜਾਬ ਹਰਿਆਣੇ ਦੇ, ਔਰ ਉਹਨਾਂ ਦੇ ਨਾਲ ਜਸਟਿਸ ਲਵਿੰਗ ਦੂਸਰੇ ਲੋਕ ਵੀ ਜੁੜ ਰਹੇ ਨੇ। ਅਸੀਂ ਐਪਰੀਸ਼ੀਏਟ ਕਰਦੇ ਹਾਂ ਇਹਨੂੰ, ਅਸੀਂ ਮਜ਼ਹਬ ਨਾਂ 'ਤੇ ਵੰਡਣਾ ਨਹੀਂ ਚਾਹੁੰਦੇ। ਹੁਣ ਇਹਨਾਂ ਨੂੰ ਬਹੁਤ ਤਕਲੀਫ ਹੈ। ਇਹ ਕਹਿੰਦੇ ਨੇ ਜੀ ਇਹ ਸਾਡੇ ਅੰਦਰੂਨੀ ਮਾਮਲੇ ਨੇ। ਔਰ ਇਹ CNN ਕਹਿ ਰਿਹਾ ਕਿ ਵੀ ਇੰਡੀਅਨ ਗਵਰਨਮੈਂਟ ਆਪਣੇ 18 ਮਿਲੀਅਨ ਜਿਹੜੇ ਗਿਣਦੇ ਨੇ ਕਿ ਜੀ ਅਸੀਂ 1,80,000 ਜਿਹੜੇ ਨੇ 1 ਕਰੋੜ 80 ਲੱਖ 1.18 ਮਿਲੀਅਨ ਤਾਂ ਇਹੀ ਹੈ, 1 ਕਰੋੜ 80 ਲੱਖ ਇੰਡੀਅਨਸ ਨੂੰ ਕਹਿੰਦੇ ਜੀ ਆਪਣੇ ਤੱਕ ਰਹੋ, ਸਾਡੇ 'ਚ ਇੰਟਰਫੀਅਰ ਨਾ ਕਰੋ। ਔਰ ਇਹ ਮੁੱਦਾ ਨਹੀਂ ਹੈ। ਔਰ ਇਹਦੇ 'ਚ ਕਿਉਂਕਿ ਸਟੋਰੀ ਕਾਫੀ ਲੰਬੀ ਚੌੜੀ ਹੈ, ਉਹਦੇ 'ਚ ਉਹਨੇ ਔਰ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਵੀ ਜਦੋਂ ਅਮਰੀਕਨ ਆਥਰ ਮੀਨਾ ਹੈਰਿਸ ਨੇ ਟਵੀਟ ਕੀਤਾ ਇੰਡੀਅਨ ਸਟੇਟ ਦਾ ਕਲੈਂਪ ਡਾਊਨ ਫਾਰਮਰਸ ਦੇ ਉੱਤੇ, ਔਰ ਉਹਨੂੰ ਰਿਸਪੌਂਸ ਕੀਤਾ ਇੰਡੀਆ ਦੇ ਕਾਊਂਟਰ ਪ੍ਰੋਟੈਸਟਰਸ ਨੇ ਬਾਈ ਬਰਨਿੰਗ ਹਰ ਪੋਰਟਰੇਟ, ਕਿ ਉਹਦੀਆਂ ਤਸਵੀਰਾਂ ਸਾੜੀਆਂ। ਔਰ ਲੱਖਾਂ ਜਿਹੜੇ ਨੇ ਇੰਡੀਅਨਸ ਨੇ ਉਹਨੂੰ ਟਵਿੱਟਰ ਦੇ ਉੱਤੇ ਗਾਲੀ ਗਲੋਚ ਕੀਤਾ ਔਰ ਉਹਨੂੰ ਇਹ ਕਿਹਾ ਕਿ ਸਟੇ ਆਊਟ ਆਫ ਆਵਰ ਕੰਟਰੀਜ਼ ਅਫੇਅਰਸ। ਹੁਣ ਉਹਦੇ 'ਚ ਹੈਰਿਸ ਜਿਹੜੀ ਜ਼ਾਹਰ ਹੈ ਕਮਲਾ ਹੈਰਿਸ ਦੀ ਭਣੇਵੀਂ ਹੈ, ਉਹਨੇ ਇਹ ਕਿਹਾ, ਉਹਨੇ ਰਿਜੈਕਟਡ ਦਾ ਆਈਡੀਆ ਦੈਟ 18 ਮਿਲੀਅਨ ਪੀਪਲ ਹੂ ਮੇਕ ਅਪ ਦਾ ਇੰਡੀਅਨ ਡਾਇਸਪੋਰਾ ਹੈਡ ਨੋ ਪਲੇਸ ਇਨ ਐਕਸਪ੍ਰੈਸਿੰਗ ਓਪੀਨੀਅਨਸ ਔਨ ਦਾ ਕੰਟਰੀ ਇਨ ਦਾ US ਅਲੋਨ। ਫਿਰ ਅੱਗੇ ਫਿਗਰ ਦਿੱਤੀ ਹੈ, ਉਹਨੇ ਕਿਹਾ ਡੋਂਟ ਟੈਲ ਮੀ ਟੂ ਸਟੇ ਆਊਟ ਆਫ ਯੂਰ ਅਫੇਅਰਸ, these are all of our issues।
ਸ਼ਟ ਅਪ, ਤੁਸੀਂ ਕਹਿੰਦੇ ਹੋ ਕਿ ਜੀ ਤੁਹਾਡੇ ਅਫੇਅਰ ਨਹੀਂ ਹੈ, ਇਹ ਸਾਡੇ ਸਾਰਿਆਂ ਦਾ ਹੀ ਜਿਹੜਾ ਹੈ ਉਹ ਨਾਲ ਇਹ ਕਰਨਗਾ। ਨਾਲ ਦੀ ਨਾਲ ਉਹਨੇ ਕਿਹਾ ਕਿ weird to see a photo of yourself burned by an extremist mob, but imagine what they would do if we lived in India। ਇਹ ਹੈ ਆਰਗੂਮੈਂਟ ਬਣਾਉਣਾ। ਬਿਲਕੁਲ ਉਹ ਕਿਹਾ ਵੀ ਮੇਰੀਆਂ ਫੋਟੋਆਂ ਸਾੜ ਰਹੇ ਨੇ, ਇਮੇਜਿਨ ਕਰੋ ਜੇ ਮੈਂ ਉੱਥੇ ਹੁੰਦੀ ਬਿਲਕੁਲ ਫਿਰ ਕੀ ਹੁੰਦਾ। ਸੋ ਇਹ ਹੈ ਜਿਹੜਾ ਰੀਅਲ ਇਮੇਜ ਦਿਖਾਣਾ ਦੁਨੀਆ ਨੂੰ ਕਿ ਜਿਸ ਮੁਲਕ ਨੂੰ ਤੁਸੀਂ ਜਮਹੂਰੀਅਤ ਕਹਿੰਦੇ ਹੋ, ਦੂਜਾ ਉਹਨਾਂ ਦੀ ਅਸਲ ਔਕਾਤ ਕੀ ਹੈ। ਫਿਰ ਉਸਨੇ ਇਹ CNN ਦੀ ਸਟੋਰੀ ਹੈ ਕਿ ਵੀ tens of thousands of Indian farmers have been protesting in and around capital New Delhi over new rules। और उन्होंने कहा कि भाई ये the protests have exposed a gulf between a national sentiment cultivated by administration of Modi at home and deeply felt concern among some of the Indian heritage elsewhere। उन्होंने कहा भी इन्हें इन्हों का चेहरा एक्सपोज कर दिता है कि भी इन्हों की असलीयत की है और बाहर की है तो अंदर की है। फिर CNN ने कहा कि भी ये कली मीना हैरिस की आवाज़ नहीं है, बाकी जोड़े मोदी गवर्नमेंट के खिलाफ उन्होंने सैवरल इंडियन कैनेडियन इंकलूडिंग पॉलिटिशियन जगमीत सिंह और उन्होंने चारों दी पिक्चर्स भी इन्हें रो दी उन्हें। द पोइट रूपी कौर, कॉमेडियन लिली सिंह हैव वॉइस्ड देयर सपोर्ट फॉर द फार्मर्स, एज हैज़ द इंडियन ब्रिटिश सिंगर जे सीन एंड इंडियन अमेरिकन कॉमेडियन हसन मिनहाज। सो उन्होंने सारिया दी तस्वीरां भी दर्शक देख सकते हैं। फिर उन्होंने कहा कि लाइक हैरिस मैनी ऑफ दीज इंडियंस abroad are being put in the basket of western celebrities who are also stoking anger in India। Singer Rihanna, climate activist Geeta Thunberg put a global spotlight on the farmers movement when they tweeted a CNN story on the issue of their millions of followers। Mia Khalifa, a Lebanese American farmer celebrity and former adult film star, has also been vocally supportive of the farmers। और उन्होंने कहा भी इन्ह सारिਆਂ ਦੀ ਇਮੇਜ ਜਿਹੜੇ ਨੇ ਉੱਥੇ ਸਾੜੇ ਪ੍ਰੋਟੈਸਟਰਸ ਨੇ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਫਿਰ ਉਹ ਹਿੰਦੂ ਫਰੰਟ ਕੀ ਕਰ ਰਿਹਾ ਉਹਦੀ ਪਿਕਚਰ ਵੀ ਦਿੱਤੀ ਹੈ ਕਿ ਉਹ ਕਿਵੇਂ ਰਿਹਾਨਾ ਦੀ ਪਿਕਚਰ ਨੂੰ ਡਿਸਆਨਰ ਕਰ ਰਹੇ ਨੇ। ਫਿਰ ਉਹਨਾਂ ਨੇ CNN ਕਿਉਂਕਿ ਸਟੋਰੀ ਤੁਸੀਂ ਪੈਰਲਲ ਬਿਲਡ ਕਰਦੇ ਹੋ ਕਿ ਇੰਡੀਆ ਨੇ ਸਚਿਨ ਤੰਦੂਲਕਰ ਔਰ ਦੂਸਰਿਆਂ ਤੀਸਰਿਆਂ ਦੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਔਰ ਉਹਨਾਂ ਦੇ ਟਵੀਟ ਕਰਾਏ। और इस सारे चों जिहड़ा पर CNN का यह कहना कि हुण इनू जिन्ने मर्जी कही जाण जी ये सिख इशू नहीं फार्मर, CNN कह रहा है। बट द प्रोटेस्ट हैव वाइडनड एंड स्पार्क्ड डिबेट्स अबाउट ए ग्रोइंग सेंस ऑफ अथॉरिटेरियनिज्म अंडर मोदीज रूल एज वेल एज द राइट टू प्रोटेस्ट एंड द ट्रीटमेंट ऑफ सिख्स। ये CNN कह रहा है कि भी नो मैटर वो की कहंदे ने की करते हैं, प्रोटेस्ट ਵੱਡੇ ਹੁੰਦੇ ਜਾ ਰਹੇ ਨੇ। ਔਰ ਇਹ ਜਿਹੜਾ ਮੋਦੀ ਦਾ ਤਾਨਾਸ਼ਾਹੀ ਰਵੱਈਆ ਔਰ ਜੋ ਸਿੱਖਾਂ ਦੇ ਨਾਲ ਸਲੂਕ ਹੋ ਰਿਹਾ। ਸੋ ਜ਼ਾਹਰ ਹੈ ਡਾਇਸਪੋਰਾ 'ਚ ਲੀਡਰਸ਼ਿਪ ਤਾਂ ਸਿੱਖਾਂ ਕੋਲ ਹੈ, ਉੱਥੇ ਤਾਂ ਬੇਵਕੂਫ ਕਿਸਾਨੀ ਲੀਡਰਸ਼ਿਪ ਨੇ ਆਪਣੇ ਹੱਥੋਂ ਲੀਡਰਸ਼ਿਪ ਗਵਾ ਕੇ ਟਕੈਤਾਂ ਦੇ ਹਵਾਲੇ ਕਰ ਦਿੱਤੀ ਹੈ। ਉਹ ਤਾਂ ਹੁਣ ਉਹਨੂੰ ਮਿਲਾ ਰਹੇ ਨੇ ਲੇਬਰ ਯੂਨੀਅਨਸ, ਦੂਜੇ ਆਲ ਇੰਡੀਆ ਫਲਾਣਾ ਢਿਮਕਾ, ਜਿਹੜਾ ਮੈਂ ਸਮਝਦਾ ਵੀ ਉਸ ਦੀ ਇੱਕ ਨੈਗੇਟਿਵ ਸਾਈਡ ਹੈ। ਅਸੀਂ ਆਲਰੇਡੀ ਉਹਦਾ ਜ਼ਿਕਰ ਕੀਤਾ ਸੀ। पर CNN का यह बड़ा क्लीयरली कहना है कि भाई ये हुण ग्लोबल मूवमेंट बन चुकी है, ये ग्लोबल मूवमेंट। इन कंट्रास्ट दोज सपोर्टिंग द प्रोटेस्ट फ्रॉम अब्रॉड आर एबल टू स्पीक आउट विदाउट फियर ऑफ डायरैक्ट पनिशमेंट, बट देयर इज स्टिल ऑपोजिशन। और उहदे च उन्होंने कहा कि देयर आर सम वैसटर्न इन्फ्लुएंसर्स हु आर ऑफ इंडियन डिसेंट बट लिविंग अब्रॉड एंड दे डोंट बिलोंग टू इंडिया। ये पूनम जोशी कह रही है, एक UK का डायस्पोरा हिंदू ग्रुप है, कहते असी न्यूट्रल हैं और ये कोई उहदे पार्टिसिपेशन नहीं होनी चाहिए। और लेकिन दूसरे पासे इन्हें कहा है CNN ने कि नेवरदलेस द इशू हैज़ स्ट्रक ए कॉर्ड इन द UK एज वेल एज US एंड कैनेडा, ऑल ऑफ विच आर होम टू सबसटेंशियल इंडियन कम्यूनिटीज़। फिर उन्हें ओकलैंड प्रोटेस्ट का जिक्र किया जिन्हें उस ब्रिज ਨੂੰ ਕਿੰਨੇ ਘੰਟੇ ਬੰਦ ਕਰ ਛੱਡਿਆ, ਹਜ਼ਾਰਾਂ ਦੀ ਗਿਣਤੀ 'ਚ। ਇਨ ਆਕਲੈਂਡ ਕੈਲੀਫੋਰਨੀਆ thousands of Indian Americans from across the state and some from beyond took part in car rally protest in December last year to show solidarity with the farmers। और उन्होंने कहा भी उन्होंने बहुत सारे ਜਿਹੜੇ ਨੇ ਉਹ ਖੁਦ ਫਾਰਮਰ ਨੇ ਔਰ ਉਹਦੇ 'ਚ ਲਾਸ ਐਂਜਲਸ, ਸੀਐਟਲ, ਸੈਂਟਰਲ ਵੈਲੀ ਤੋਂ ਵੀ ਕਰਕੇ ਆਏ। ਔਰ ਇਹ CNN ਨੇ ਕਿਹਾ ਕਿ ਵੀ ਹੁਣ ਜਿਹੜਾ ਇੰਡੀਆ ਦਾ ਇਮੇਜ ਬਣਿਆ ਸੀ योगा चाय लाटे, स्टारबक्स ने चाय लाटे उन्होंने चाय ते लिया, बॉलीवुड
ਹੁਣ ਜਿਹੜਾ ਹੈ ਉਹ ਅੱਗੇ ਚਲਾ ਗਿਆ ਇਸ ਸਾਰੇ ਚੋਂ, ਔਰ ਇਸ ਹੁਣ ਇੱਕ more and more people from across the globe are seeing that beyond the yoga, chai latte and Bollywood, the true face of the India is a culture of state impunity। ਕਿਹਾ ਜੀ ਇਹ ਜੋ ਮਰਜ਼ੀ ਕਰੋ, ਤੁਸੀਂ ਮਾਰ ਕੇ ਨਿਕਲ ਜਾਓ ਔਰ ਤੁਹਾਡੀ ਕੋਈ ਜਵਾਬਦੇਹੀ ਨਾ ਹੋਏ। ਫਿਰ ਯੂਕੇ ਪ੍ਰੋਟੈਸਟ ਦੀ ਗੱਲ ਕੀਤੀ ਹੈ CNN ਨੇ ਕਿ ਭਾਈ ਕਿੰਨੇ ਵੱਡੇ ਪ੍ਰੋਟੈਸਟ ਹੋਏ ਨੇ ਲੰਡਨ ਦੇ ਵਿੱਚ, ਮਿਡਲੈਂਡ 'ਚ, ਯੂਨੀਵਰਸਿਟੀ ਆਫ ਆਕਸਫੋਰਡ 'ਚ, ਔਰ ਉਹਦੇ 'ਚ ਤਨਮਨਜੀਤ ਸਿੰਘ ਢੇਸੀ ਨੂੰ ਫਾਈਨਲੀ ਕੋਟ ਕੀਤਾ ਉਹਨਾਂ ਨੇ। ਇਹ ਜਿਹੜਾ ਆਰਗੂਮੈਂਟ ਉਹਨਾਂ ਨੇ ਕਿਹਾ ਹੈ 18 ਮਿਲੀਅਨ ਇੰਡੀਅਨਸ ਨੂੰ ਕਿ ਜੀ ਕੀਪ ਯੂਰ ਹੈਂਡਸ ਆਫ, ਉਹਨੇ ਤਨਮਨਜੀਤ ਸਿੰਘ ਢੇਸੀ ਨੇ CNN ਨੇ ਉਹਨੂੰ ਕਲੋਜ਼ਿੰਗ 'ਚ ਉਹ ਕੋਟ ਕੀਤਾ ਹੈ। ਉਹਨੇ ਕਿਹਾ ਹਿਊਮਨ ਰਾਈਟਸ ਆਰ ਯੂਨੀਵਰਸਲ। ਇਹ ਕੋਈ ਇੰਡੀਆ ਦਾ ਬਾਪ ਦਾ ਨਹੀਂ ਹੈ ਕਿ ਵੀ ਉੱਥੇ ਲੋਕਾਂ ਨਾਲ ਉਹ ਜੋ ਮਰਜ਼ੀ ਸਲੂਕ ਕਰਨ ਤੇ ਬਾਹਰੋਂ ਕੋਈ ਬੋਲ ਨਹੀਂ ਸਕਦਾ। ਇਹ UN ਦਾ ਸਿਗਨੇਟਰੀ ਔਰ ਇਹ ਹਿਊਮਨ ਰਾਈਟ ਯੂਨੀਵਰਸਲ ਨੇ। ਦਾ ਰਾਈਟ ਟੂ ਪੀਸਫੁਲ ਪ੍ਰੋਟੈਸਟ ਇਜ਼ ਅ ਫੰਡਾਮੈਂਟਲ ਹਿਊਮਨ ਰਾਈਟ। ਇਹ ਕੋਈ ਇੰਡੀਆ ਦਾ ਕਨਸਟੀਟਿਊਸ਼ਨ ਨਹੀਂ ਹੈ ਜਿਹਨੇ ਕਿਸੇ ਨੇ ਫੋਲੋ ਕਰਨਾ। The argument that citizens of other countries should stay out of India's affair doesn't hold water because people in India talk about foreign affairs। कि इंडिया च नहीं लोग फॉरेन अफेयर्स दे करते। मोदी ਦਾ ਇੱਥੇ ਆ ਕੇ अब की बार ट्रंप सरकार ਦਾ ਡਰਾਮਾ ਕਰਨਾ ਔਰ ਕਿਵੇਂ ਵੋਟਾਂ ਲਈ ਕੈਂਪੇਨਿੰਗ ਹਿੰਦੂ ਜਿਹੜੇ ਗਰੁੱਪ ਨੇ ਹਿੰਦੂ ਫੈਡਰੇਸ਼ਨ ਆਫ ਅਮਰੀਕਾ ਔਰ ਫਲਾਣਾ ਟਿਮਕਾ, ਉਹਨੇ ਤਨਮਨਜੀਤ ਸਿੰਘ ਕਿਹਾ ਐਂਡ ਵੀ ਇਨ ਦਾ UK ਟਾਕ ਅਬਾਊਟ ਫੋਰਨ ਅਫੇਅਰਸ ਟੂ। ਬਿਲਕੁਲ। ਔਰ ਉਹਦੇ UK ਦੇ ਤਾਂ 120 ਤੋਂ ਜ਼ਿਆਦਾ ਮੈਂਬਰਸ ਆਫ ਪਾਰਲੀਮੈਂਟ ਨੇ ਲੈਟਰ ਲਿਖਿਆ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਔਰ ਇਹ ਜਿਸ ਹੱਦ ਤੱਕ ਇਹ ਗੱਲ ਗਈ ਹੈ, ਮੈਂ ਅੱਜ ਦੇਖ ਰਿਹਾ ਸੀ ਮਹਿਬੂਬਾ ਮੁਫਤੀ ਉਹਦੀ ਸਟੇਟਮੈਂਟ ਸੀ ਕਿ ਕਸ਼ਮੀਰੀ ਨੌਜਵਾਨ ਆਪਣੇ ਹੱਕ ਲੈਣ ਲਈ ਕਿਸਾਨ ਸੰਘਰਸ਼ ਤੋਂ ਸਬਕ ਸਿੱਖਣ। ਕਿ ਵੀ ਜਿਵੇਂ ਇਹ ਮੂਵਮੈਂਟ ਇੰਟਰਨੈਸ਼ਨਲੀ ਕਰ ਦਿੱਤੀ ਹੈ ਸਿੱਖਾਂ ਨੇ, ਉਹਨਾਂ ਨੇ ਕਿਹਾ ਕਿ ਜੀ ਜੋ ਕਸ਼ਮੀਰੀਆਂ ਨਾਲ ਹੋ ਰਿਹਾ ਸਾਨੂੰ ਸਬਕ ਸਿੱਖਣ ਦੀ ਲੋੜ ਹੈ। ਸੋ ਅਸੀਂ ਮੈਂ ਸਮਝਦਾ ਹਾਂ ਵੀ ਸਾਰੇ ਸੰਘਰਸ਼ ਅਲਟੀਮੇਟਲੀ ਜਦੋਂ ਤੁਸੀਂ ਜ਼ਾਲਮ ਦੇ ਖਿਲਾਫ ਲੜਦੇ ਹੋ ਤੌਰ ਤਰੀਕੇ ਇੱਕੋ ਜਿਹੇ ਹੀ ਹੁੰਦੇ ਨੇ। ਅਸੀਂ ਸਾਰੇ ਹੀ ਇੱਕ ਦੂਸਰੇ ਤੋਂ ਸਿੱਖਦੇ, ਪਰ CNN ਲੈਵਲ ਤੇ ਇਸ ਕਿਸਮ ਦੀ ਕਵਰੇਜ ਇਹ ਬਹੁਤ ਪੋਜ਼ਿਟਿਵ ਲਾਈਨ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਜ਼ੈਲ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।